ਤੇ ਰਾਜ ਵੀ ਉਹ ਜਿਹਦਾ मैं जिक्र ਪਹਿਲਾਂ ਕੀਤਾ है कि ਉਹ ਰਾਜ ਸਾਨੂੰ करके दसिया है। ਤੇ मैं पर गल इत्थे जिहड़ी कहनी चाहुंदा हां ਉਹ ਇਹ है कि देखो महाराजा रणजीत सिंह ਦਾ ਰਾਜ ਸੀ। ਉਹ ਰਾਜ जिस राज ਦੇ ਵਿੱਚ ਇਹ ਕਿਹਾ ਜਾਂਦਾ ਹੈ ਕੁੱਤੇ ਦੇ ਗਲ 'ਚ ਕੈਂਠਾ ਪਾ ਕੇ ਛੱਡ ਦਿਓ, ਜੇ ਕੋਈ ਇੱਥੇ ਭੁੱਖਾ ਹੋਇਆ ਤੇ ਕੁੱਤੇ ਦੇ ਗਲ 'ਚੋਂ ਕੈਂਠਾ ਲਾ ਲਵੇਗਾ, ਤੇ ਜੇ ਇਸ ਰਾਜ ਦੇ ਵਿੱਚ ਸਾਰੇ ਰੱਜੇ ਹੋਵੇ ਤੇ ਜਿੱਥੇ ਮਰਜ਼ੀ ਤੁਰਿਆ ਫਿਰੇ ਕੋਈ ਕੈਂਠਾ ਨਹੀਂ ਲਾਵੇਗਾ। ਇੱਕ ਸਮਝਾਉਣ ਵਾਸਤੇ ਐਗਜ਼ੈਂਪਲ ਹੀ ਹੈ ਨਾ। ਇੱਕ ਕਹਿੰਦੇ ਕੁੱਤੇ ਦੇ ਗਲ ਦੇ ਵਿੱਚ ਕੈਂਠਾ ਪਾ ਦਿੱਤਾ, ਉਹ ਗਲੀਆਂ ਦੇ ਵਿੱਚ ਰੂੜੀਆਂ ਤੇ ਫਿਰਦਾ ਰਿਹਾ, ਉਹਦੇ ਗਲ ਦੇ ਵਿੱਚੋਂ ਕਿਸੇ ਨੇ ਸੋਨੇ ਦਾ ਕੈਂਠਾ ਨਹੀਂ ਲਾਇਆ। ਇੱਥੇ ਤੁਸੀਂ ਕਿਤੇ ਕੋਈ ਬੰਦਾ ਪਾ ਕੇ ਬਾਹਰ ਤੁਰ ਜੇ ਤੇ ਘਰ ਤੱਕ ਪਤਾ ਨਹੀਂ ਵਾਪਸ ਕਿਸੇ ਨੇ ਆਉਣਾ ਕਿ ਨਹੀਂ ਮੁੜ ਕੇ। ਫਿਰ ਉਹ ਰਾਜ ਜਿਸ ਰਾਜ ਦੇ ਵਿੱਚ ਇੱਕ ਝੁੱਗੀ ਦੇ ਵਿੱਚ ਰਹਿਣ ਵਾਲੀ ਔਰਤ ਆਪਣੇ ਬੱਚੇ ਨੂੰ ਇਹ ਲੋਰੀ ਦਿੰਦੀ ਹੈ, ਬੱਚੇ ਨੂੰ ਸਵਾਉਂਦੀ ਹੈ, ਬੱਚੇ ਨੂੰ ਲੋਰੀ ਦੇ ਰਹੀ ਹੈ। ਆਤੜ ਵੇ ਮੁੰਡਿਆ ਆਤੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਤੇ ਮਹਿਤਾਬ ਕੌਰ ਭੱਜੀ ਆਈ। ਕਿਸੇ ਅਹਿਲਕਾਰ ਨੇ ਸੁਣਿਆ, ਜਾ ਕੇ ਰਣਜੀਤ ਸਿੰਘ ਨੂੰ ਦੱਸਿਆ, ਕਹਿੰਦੇ ਕਿ ਉਹ ਆਪਣੇ ਬੱਚੇ ਨੂੰ ਸਵਾਉਣ ਦਾ ਯਤਨ ਕਰ ਰਹੀ ਹੈ, ਪਰ ਤੇਰੇ ਸਾਰੇ ਪਰਿਵਾਰ ਨੂੰ ਵਾਹ ਦਿੱਤਾ ਕਿ ਤੂੰ ਉਹਨਾਂ ਦਾ ਨੌਕਰ ਹੈ, ਤੂੰ ਉਹਨਾਂ ਦਾ ਚਾਕਰ ਹੈ। ਕਹਿੰਦੇ ਬੁਲਾ ਕੇ ਲਿਆਓ। ਉਸ ਔਰਤ ਨੂੰ ਬੁਲਾਇਆ ਗਿਆ। ਹੁਣ ਰਾਜਾ ਸੀ, ਉਹਨੂੰ ਐਵੇਂ ਲੱਗਿਆ ਕਿ ਸ਼ਾਇਦ ਸਜ਼ਾ ਦਿੱਤੀ ਜਾਵੇਗੀ, ਪਰ ਜਦੋਂ ਕੋਲ ਬਿਠਾ ਕੇ ਕਿਹਾ ਕਿ ਫੇਰ ਲੋਰੀ ਦੇ, ਉਸੇ ਤਰ੍ਹਾਂ ਜਦੋਂ ਉਹਨੇ ਲੋਰੀ ਦਿੱਤੀ, ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਭੱਜੀ ਆਈ। ਤੇ ਉਹਨੇ ਇਹ ਕਿਹਾ, ਕਹਿੰਦਾ ਜਿੰਨਾ ਇਹਦੇ ਮੁੰਡੇ ਦਾ ਭਾਰ ਹੈ ਉਹਨਾਂ ਤੋਲ ਕੇ ਇਹਨੂੰ ਸੋਨਾ ਦੇ ਦਿਓ। ਇਹੋ ਤੇ ਮੈਂ ਚਾਹੁੰਦਾ ਸੀ ਕਿ ਰਣਜੀਤ ਸਿੰਘ ਦਾ ਰਾਜ ਇਸ ਤਰ੍ਹਾਂ ਦਾ ਹੋਵੇ, ਕੋਈ ਇਹ ਨਾ ਕਵੇ ਕਿ ਰਣਜੀਤ ਸਿੰਘ ਰਾਜਾ, ਸਾਰੇ ਇਹ ਸਮਝਣ ਇਹ ਸਾਡਾ ਨੌਕਰ ਹੈ, ਫਰਜ਼ ਬਣਦਾ ਹੈ ਪ੍ਰਜਾ ਦੀ ਸੇਵਾ ਕਰਨਾ ਇਹਦਾ। ਉਹ ਰਾਜ ਸੀ ਉਹ, ਜਿੱਥੇ ਪਿਆਰਿਓ ਜੇ ਕਿਤੇ ਕੋਈ ਚਾਨਣੀ ਭੇਟ ਕਰਕੇ ਜਾਵੇ ਉਹਦਾ ਸਮਰਪਣ ਸੀ, ਉਹ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਅਸਥਾਨ ਤੇ ਚੜਾਉਂਦਾ ਹੈ। ਜੇ ਕਿਤੇ ਕਿਸੇ ਕਾਰਨ ਕਰਕੇ ਸਜ਼ਾ ਲੱਗਦੀ ਹੈ ਤੇ ਉਹ ਧਾਰਮਿਕ ਪੱਖ ਤੋਂ ਵੀ ਜਾ ਕੇ ਉਹ ਝੁਕਦਾ ਹੈ। ਜੇ ਉਸ ਸਮੇਂ ਦੇ ਵਿੱਚ ਉਹਦੀ ਫੌਜ ਦੇ ਵਿੱਚ ਆਉਣ ਵਾਲੇ ਜਰਨੈਲ, ਖੈਰ ਮੈਂ ਉਹਦਾ ਸੰਖੇਪ ਦੇ ਵਿੱਚ ਨਹੀਂ ਜਾਣਾ ਕਿ ਉਹ ਨੈਪੋਲੀਅਨ ਦੇ ਜਰਨੈਲ ਸੀ, 40,000 ਫੌਜ ਸਮੇਤ, ਜਿਹਨੂੰ ਅੰਗਰੇਜ਼ ਅਫਸਰ ਡਿਊਕ ਆਫ ਲਿੰਟਨ ਜਿਨਨੇ ਹਰਾਇਆ ਸੀ ਨੈਪੋਲੀਅਨ ਨੂੰ, ਹਥਿਆਰ ਸਟਾਏ ਸੀ, ਉਹ ਸਿੱਖਾਂ ਕੋਲੋਂ ਹਾਰਿਆ ਸੀ। ਪਰ ਉਹਦੇ ਦੋ ਜਰਨੈਲ, ਇਟਲੀ ਦਾ ਰਹਿਣ ਵਾਲਾ ਵੰਤੂਰਾ ਤੇ ਫਰਾਂਸ ਦਾ ਰਹਿਣ ਵਾਲਾ ਅਲਾਟ, ਉਹ ਪੁੱਛਦੇ ਨੇ ਕਿ ਜੇ ਬ੍ਰਿਸ਼ਟ ਸਾਰਿਆਂ ਦੇ ਉੱਤੇ ਰਾਜ ਕਰ ਸਕਦਾ ਹੈ? ਉਹ ਕਹਿੰਦੇ ਹਾਂ ਸਾਰਿਆਂ ਦੇ ਉੱਤੇ ਕਰ ਸਕਦਾ। ਉਹ ਇਰਾਨ ਜਾ ਕੇ ਪੁੱਛਦੇ ਨੇ, ਕਹਿੰਦੇ ਸਾਰਿਆਂ ਤੇ ਰਾਜ ਕਰ ਸਕਦਾ, ਪਰ ਇਧਰਲੇ ਪਾਸੇ ਰਣਜੀਤ ਸਿੰਘ ਮੂੰਹ ਨਹੀਂ ਕਰਨ ਦਿੰਦਾ। ਤੇ ਉਹਨਾਂ ਨੇ ਫ੍ਰੈਂਚ ਦੇ ਵਿੱਚ ਇਤਿਹਾਸ ਕਹਿੰਦਾ ਹੈ ਉਹਨਾਂ ਨੇ ਚਿੱਠੀ ਲਿਖੀ ਤੇ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਉਹਨਾਂ ਨੇ ਨੌਕਰੀ ਕੀਤੀ। ਉਸ ਸਮੇਂ ਦੀ 2500 ਰੁਪਈਆ ਉਹਨਾਂ ਦੀ ਤਨਖਾਹ ਸੀ, ਜਿਹੜੀ ਅੱਜ ਲੱਖਾਂ ਦੇ ਵਿੱਚ ਬਣਦੀ। ਉਹ ਰਾਜ ਸੀ। ਸਿਰਫ ਮੈਂ ਕੇਵਲ ਇਹਦੀਆਂ ਕੱਲੀਆਂ ਉਦਾਹਰਨਾਂ ਦੇ ਰਿਹਾ, ਜਿੱਥੇ ਹਰੇਕ ਨੂੰ ਜੇ ਉਸ ਯੂਰਪ ਸਰਕਾਰਾਂ ਹੁੰਦਿਆਂ ਹੋਇਆ 125 ਬੰਦਿਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਤੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਨੂੰ ਕੋਈ ਸਜ਼ਾ ਨਹੀਂ ਹੁੰਦੀ। ਜੇ ਗੁਰਦੁਆਰਿਆਂ ਦੇ ਨਾਂ ਤੇ ਜਗੀਰਾਂ ਲਵਾਈਆਂ ਜਾਂਦੀਆਂ ਹਨ ਤੇ ਮੰਦਰਾਂ ਵਾਸਤੇ ਵੀ ਸੋਨਾ ਦਿੱਤਾ ਜਾਂਦਾ ਹੈ, ਪਰ ਇਸ ਤਰ੍ਹਾਂ ਦਾ ਰਾਜ ਹੋਣ ਦੇ ਬਾਵਜੂਦ ਵੀ, ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀਗਾ, ਇਸ ਤਰ੍ਹਾਂ ਦਾ ਰਾਜ ਹੋਣ ਦੇ ਬਾਵਜੂਦ ਵੀ ਇਹ ਆ ਕੇ ਸਾਰਾ ਕੁਝ ਛੱਡ ਕੇ, ਇਸ ਰਾਜ ਨੂੰ, ਉਸ ਪ੍ਰਾਪਤੀਆਂ ਨੂੰ ਸਾਰਾ ਕੁਝ ਛੱਡ ਕੇ ਤੇ ਲਿਆ ਕੇ ਗੱਲ ਇੱਥੇ ਟਿਕਾ ਦਿੱਤੀ ਜਾਂਦੀ ਹੈ। ਕਾਹਦਾ ਰਾਜ ਸੀ ਰਣਜੀਤ ਸਿੰਘ ਦਾ? ਉਹ ਤੇ ਮੋਰਾਂ ਦਾ ਨਾਚ ਵੇਖਣ ਚਲੇ ਗਿਆ ਸੀ। ਤੇ ਇਹੋ ਜਿਹੇ ਬੰਦੇ ਨੇ ਜਿਹਨੇ ਸਟੇਟਮੈਂਟ ਦਿੱਤੀ ਹੁੰਦੀ ਹੈ ਨਾ, ਉਹਦੀ ਤੁਸੀਂ ਫੇਸਬੁੱਕ ਆਈਡੀ ਤੇ ਮਗਰ ਜਾ ਕੇ ਤੁਸੀਂ ਉਹਦੀਆਂ ਪੋਸਟਾਂ ਪੜ੍ਹੋ ਤੇ ਉਹਦੀਆਂ ਪੋਸਟਾਂ ਤੱਕ ਬੜੀਆਂ ਧੜਾ ਧੜ ਸ਼ੇਅਰ ਕੀਤੀਆਂ ਹੁੰਦੀਆਂ, ਅਬ ਕੀ ਬਾਰ ਕੈਪਟਨ ਸਰਕਾਰ, ਅਬ ਕੀ ਬਾਰ ਕੈਪਟਨ ਸਰਕਾਰ। ਇਹੋ ਜਿਹਾ ਰਾਜ ਹੋਣ ਦੇ ਬਾਵਜੂਦ ਮੋਰਾਂ ਤੇ ਦਿਸ ਗਈ ਤੇ ਅਰੂਸਾ ਲੱਭਦੀ ਨਹੀਂ। ਮੇਰਾ ਕਹਿਣ ਤੋਂ ਭਾਵ ਕਿ ਅਸੀਂ ਜੋ ਕੁਝ ਸਾਨੂੰ ਸਾਡੇ ਵਡੇਰਿਆਂ ਨੇ ਦਿੱਤਾ, ਅਸੀਂ ਉਹਨਾਂ ਨੂੰ ਦੁਨੀਆ ਦੇ ਵਿੱਚ ਕਿਸ ਤਰੀਕੇ ਨਾਲ ਪਹੁੰਚਾਉਣਾ ਸੀ, ਪਰ ਅਸੀਂ ਇੱਕ ਪਾਰਟੀਬਾਜ਼ੀ ਦੇ ਵਿੱਚ ਵੱਜ ਕੇ ਰਹਿ ਜਾਂਦੇ ਹਾਂ। ਅਸੀਂ ਉਸ ਸੱਚਾਈ ਦੀ ਗੱਲ ਕਰਨ ਵਾਸਤੇ ਤਿਆਰ ਨਹੀਂ ਹੁੰਦੇ। ਫਿਰ ਉਸ ਤੋਂ ਅਗਲੀ ਗੱਲ ਆ ਜਾਂਦੀ ਹੈ ਜੀ, ਸ਼ਬਦ ਵਰਤ ਦਿੱਤੇ ਕੌਮੀ ਯੋਧਾ। ਕਿਉਂ ਕਹਿ ਦਿੱਤਾ?
क्यों कहा जाता है? वो इस करके कि साडे हक्कां की गल की। इत्थे भी मैं उदाहरण उही देऊँगा अपनी पेंडू जी, बिल्कुल जिस तरह का वेख्या जाता है। किसी बंदे नूं 2 मरले रूड़ी का थां पिंडों बार-बार मिलिया होवे ना, तो उहदा थां किते पिंड की पंचायत इकट्ठे हो के ते उहनूं उहदा वो थां ना मिलता होवे, ते सारी पंचायत जिहड़े सीनियर बंदे उहदे खिलाफ होण, ते कोई बंदा आवे जिन्हों ये कहण ये शराबी कबाबी सीगा, इहनूं पिंड दे विच ते पुछदा ही नहीं कोई बहुता, ये शराबी कबाबी सी। वो बंदा आके उहदे हक च खलो जे, नहीं यार ये तो जिहड़ा 2 मरले थां बनदा सी इहदा बनदा सीगा। ते वो बंदा ये गल कहिंदा है कि बाकी बंदे काहदे यार इन्ना कुछ उन्हां दे कोल कोई उस वास्ते बोलिया नहीं, मेरे वास्ते तो इहो ही गैरतमंद अणखी बंदा है, मेरे वास्ते तो इहो ही योद्धा जिन्हें घट्टो घट्ट मेरी गल ते कीती। उही बंदा मुड़ के जे उठ के ये गल कवे कि नहीं उन्होंने योद्धा काहदे वास्ते कह दिता, क्यों? क्योंकि अपने 2 मरले थां दे बदले जदों कोई गल करे वो साडे वास्ते योद्धा है, ते जिहड़ा सारी कौम की गल करे चीक चीक के कवे तुहाडे हक्कां ते डाका पै रहा है, जे उहदे वास्ते शब्द आपां योद्धा वरत दिता तो फिर वो सानूं माड़ा लगन लग जांदा। क्यों नहीं? क्योंकि प्यारिओ वो असीं सब तो औखी गल, सब तो औखा जे किसी दे बोल नूं सहारना, क्योंकि हाले तलवार दा फट किरपान दा फट बंदा जर जाता है, पर जदों वार वार बोल बन बन के आउंदे हन हथियारां तो भी तिखे, उन्हां नूं बर्दाश्त करना बड़ा औखा। हाले कि कबीर साहब पातशाह कबीर साहब जी ने भी ये गल कही, कहते चोट सहारै शब्द की तास गुरु मैं दास। कहते जे किते कोई शब्द की चोट सहार लवे ना, वो मेरा गुरु है तो मैं उहदा दास हाँ। तो शंभू तो लैके 26 जनवरी नूं जदों लाल किले ते निशान साहब चढ़ाया जाता है, उहदे तो लैके ते 15 फरवरी तक जदों वो इस संसार तो रुखसत हो जाता, वो बेचारा अपना स्पष्टीकरण ही दिंदा रहा। पता नहीं किन्ने क खिताब वो झोली दे विच पाए गए, ये बीजेपी का बंदा है, ये इधरों आया है, ये इधरों आया है। तुसी देखो हुण आपां इलैक्शन दे विच देखिया किस तरह लीडर दोपहरे किसी होर पार्टी च, शामां नूं 4 बजे किसी तीजी पार्टी च, 8 बजे पता लगा दूजी पार्टी दे विच चले गया। वो प्यारिओ अपनी लग्जरी जिंदगी छड्ड के आया सीगा, जिहड़ी मर्जी पार्टी वाले पासे नूं हो जांदा, उहनूं हरेक पार्टी ने टिकट देनी ही, ते जिहड़े पहली गल तो उन्होंने उस चीज़ का है ही नहीं, कोई लगाव ही नहीं। उहदे कोल किहड़ा दुनिया का सुख सी, जिहड़े सुखां वास्ते असीं बाहर भज्जे फिरदे हां, जिहड़ा उहदे कोल नहीं सी। सारा कुछ उहदे कोल सी, पर क्यों उहदे अंदर दर्द सी अपनी कौम का, अपने पातशाही दावे की गल करदा सी। जे निशान साहब नूं उत्थे उन्होंने उस एडे वड्डे घोल चों मनफी करन की गल कीती, उन्हें तां भी आख्या कि जे इस निशान साहब नूं अपणियां परंपरावां नूं जे अपनी कौमी स्पिरिचुअलिटी नूं विचों मनफी करोगे ना, तो उन्ना चिर तुहाडी गल किसी ने नहीं सुननी। तो ये है भी बिल्कुल गल सच्ची, जिन्ना चिर जंग दे मैदान दे विच कब्जा रहा, उन्हां दे अंदर मन दे विच डर रहा, तो दूजे तीजे दिन चिट्ठी आउंदी सी किसानां नूं, आओ साडे नाल बह के गल करो, आओ साडे नाल बह के गल करो। तो जदों जंग दे मैदान नूं एक हिसाब दा अपने ही बंदियां दे उत्ते दूषण ला के, अपने बंदियां नूं उहदे तो लांभे करके, ते जदों उन्होंने देखा कि ये उस चीज़ नूं छड्डदे जा रहे हैं, फिर उदों बाद साल एक इत्थों तक कि जदों उन्होंने रद्द करने ही उदों भी किसी नूं नहीं पुछया, किसी नूं उन्होंने चिट्ठी नहीं पाई। कहण तो भाव यह है कि जे प्यारिओ अपनी कौम की कौमीयत की कोई गल करता है, तो साडे वास्ते वो सदा योद्धा रहेगा, वो कोई करे भावें। हाँ, जे तुसी सच कहोगे तो फीतियां भी लगणगियां, तो खिताब भी तरह तरह के मिलणगे। तो जे अगलियां की खुशी लैनी है, फिर तुसी लंगर लाओ, बहुत चंगे, तुसी दान दिओ, बहुत चंगे। उही निशान साहब गड्डियां ते ला के बार्डरां ते जाके तुसी शहादतां दिओ, तुसी बहुत चंगे। तो जदों तुसी करोगे अपने हक्कां की गल, फिर तुसी बागी भी, तुसी खालसतानी भी, तुसी अतवादी भी।
ਪਰ ਜਿਹੜੇ ਰਾਜ ਦੀ ਗੱਲ ਅਸੀਂ ਕਰਨੀ ਚਾਹੁੰਦੇ ਹਾਂ ਉਹਦੇ ਵਿੱਚ ਪਿਆਰਿਓ, ਸਿੱਖ ਹਰੇਕ ਫਿਰਕੇ ਦੀ ਰੱਖਿਆਤਮਕ ਪ੍ਰਣਾਲੀ ਦਾ ਜਾਮਨ ਹੈ। ਉਹਦੇ 'ਚ ਇਹ ਨਹੀਂ ਕਿ ਜੇ ਖਾਲਸਾ ਰਾਜ ਦੀ ਗੱਲ ਆਉਂਦੀ ਹੈ ਤੇ ਉਹਦੇ ਵਿੱਚ ਕਿਸੇ ਨੂੰ ਰਹਿਣ ਦਾ ਹੱਕ ਨਹੀਂ, ਕਿਸੇ ਨਾਲ ਧੱਕੇਸ਼ਾਹੀ ਹੈ। ਇੱਥੇ ਤੇ ਸਿਧਾਂਤ ਹੀ ਇਹ ਹੈ, ਧੱਕਾ ਕਿਸੇ ਦੇ ਨਾਲ ਵੀ ਹੁੰਦਾ ਹੋਵੇ ਤੇ ਉਹ ਬਰਦਾਸ਼ਤ ਨਹੀਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਅਸੀਂ ਆਪਣੇ ਪਰਿਵਾਰਕ ਫਰਜ਼ ਨਿਭਾਉਂਦਿਆਂ ਹੋਇਆਂ ਆਪਣੇ ਕੌਮੀ ਫਰਜ਼ਾਂ ਨੂੰ ਵੀ ਸਮਝ ਸਕੀਏ। ਤੇ ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਸਾਡੇ ਕੋਲ ਡਾਕਟਰ ਅਮਰਜੀਤ ਸਿੰਘ TV 84 ਵਾਲੇ ਪਹੁੰਚੇ ਹੋਏ ਹਨ। ਵੀਰ ਜੀ ਅਮਰਵੀਰ ਸਿੰਘ, ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ। ਜੀ ਆਇਆਂ ਨੂੰ। ਮੇਰੇ ਕੋਲੋਂ ਬੋਲਦਿਆਂ ਭੁੱਲਾਂ ਹੋਈਆਂ ਹੋਣਗੀਆਂ ਸੋ ਵੀਰ ਜੀ ਕੁਲਦੀਪ ਸਿੰਘ ਜੀ ਉਹ ਡਾਕਟਰ ਸਾਹਿਬ ਹੋਣਾ ਬਾਰੇ 2 ਸ਼ਬਦ ਬੋਲਣਗੇ। ਉਸ ਤੋਂ ਬਾਅਦ ਡਾਕਟਰ ਸਾਹਿਬ ਹੋਣਾ ਦਾ ਟਾਈਮ ਹੈ। ਇਸੇ ਤਰ੍ਹਾਂ ਇਕਾਗਰਤਾ ਦੇ ਨਾਲ ਆਪਾਂ ਸਰਵਣ ਕਰਨਾ ਹੈ। ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਸਵੇਰ ਤੋਂ ਹੀ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਹਜ਼ੂਰੀ ਰਾਗੀ ਜਥੇ ਭਾਈ ਮਨਿੰਦਰ ਸਿੰਘ ਦਾ ਕੀਰਤਨ ਉਪਰੰਤ ਭਾਈ ਸਾਹਿਬ ਗੁਰਿੰਦਰਪਾਲ ਸਿੰਘ ਜੀ ਦੇ ਸ਼ਬਦ ਵਿਚਾਰ ਦੇ ਨਾਲ ਜੁੜੇ। ਅੱਜ ਦਾ ਦਿਨ ਜਿਹੜਾ ਹੈ ਗੁਰਦੁਆਰਾ ਕਮੇਟੀ ਵੱਲੋਂ ਸ਼ਹੀਦ ਵੀਰ ਸੰਦੀਪ ਸਿੰਘ ਸਿੱਧੂ ਦੇ ਉੱਪਰ ਸਮਰਪਿਤ ਹੈ। ਸਾਡੇ ਕੋਲ ਆਪਣੇ ਪੰਥ ਦੇ ਮਹਾਨ ਬੁਲਾਰੇ ਅਤੇ ਸਾਡੇ ਪੋਲੀਟੀਕਲ ਥਿੰਕਰ, ਪੋਲੀਟੀਕਲ ਐਨਾਲਿਸਟ ਡਾਕਟਰ ਅਮਰਜੀਤ ਸਿੰਘ ਨਿਊਯਾਰਕ ਤੋਂ ਤੇ ਉਹਨਾਂ ਦੇ ਨਾਲ ਸਾਡੇ ਵੀਰ ਅਮਰਵੀਰ ਸਿੰਘ ਆਏ ਹੋਏ ਨੇ। ਡਾਕਟਰ ਅਮਰਜੀਤ ਸਿੰਘ ਜੀ ਜੋ ਕਿ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਨੇ, ਨਾਲੇ ਵੀ TV 84 ਦੇ ਉੱਤੇ ਰੋਜ਼ਾਨਾ ਜਿਹੜਾ ਮੰਡੇ ਟੂ ਫਰਾਈਡੇ ਦਾ ਸੱਚੋ ਸੱਚ ਜਿਹੜੀ ਸੱਚ ਹੱਕ ਇਨਸਾਫ ਦੀ ਆਵਾਜ਼ ਬੁਲੰਦ ਕਰਦੇ ਨੇ। ਅੱਜ ਉਹਨਾਂ ਦੇ ਵਿਚਾਰ ਅਸੀਂ ਸਰਵਣ ਕਰਨੇ ਨੇ। ਅਗਲੇ 30 ਮਿੰਟ ਤੱਕ ਆਪ ਨੂੰ ਡਾਕਟਰ ਸਾਹਿਬ ਆਪਣੇ ਵਿਚਾਰਾਂ ਦੇ ਨਾਲ ਜਿਹੜਾ ਹੈ ਸੰਬੋਧਿਤ ਕਰਨਗੇ। ਉਪਰੰਤ ਵੀਰ ਅਮਰਵੀਰ ਸਿੰਘ ਵੀ ਮੀਡੀਆ TV 84 ਦੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਦੇ ਉੱਤੇ ਚਾਨਣਾ ਪਾਉਣਗੇ। ਇਸੇ ਤਰ੍ਹਾਂ ਆਪ ਜੀ ਸਾਰੇ ਜੁੜੇ ਰਹੋ ਤੇ ਅਸੀਂ ਉਹਨਾਂ ਦੇ ਵਿਚਾਰ ਸਰਵਣ ਕਰਨੇ ਨੇ ਬੈਠ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ। अज का ये विशेष दीवान साडे अजोके समय दे उस महान नायक जिसनूं वर्ल्ड सिख पार्लीमेंट ने फतेहगढ़ साहिब च उन्हां दी अंतिम अरदास के मौके कौमी योधे के खिताब नाल नवाजिया ते 6 मार्च नूं बरगाड़ी दे लखां दे इकट्ठ विच कौमी शहीद वजों उन्हां नूं मानता दित्ती गई। संदीप सिंह सिद्धू जिन्हां नूं प्यार नाल दीप सिद्धू करके इस वेले कौम दा बच्चा बच्चा जाणदा है। दुनिया भर के गुरुद्वारियां दे विच शहीद सिंघां दीयां तस्वीरां वालियां गैलरीज़ उन्हां दी फोटो स्थापित की जा रही है
ਔਰ ਇਸ ਵੇਲੇ ਜਿਹੜੀ ਜਨਰੇਸ਼ਨ ਜਦੋਂ 4 ਦਹਾਕੇ ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਸ਼ੇਰ ਭਬਕ ਉਸ ਧਰਤੀ ਤੇ ਗੂੰਜੀ ਸੀ, ਉਹਨਾਂ ਦੇ ਇਹ ਅਲਫਾਜ਼ ਕਿ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਤੇ ਫਿਰ ਕਿਵੇਂ ਕੇਸਰੀ ਕਾਫਲਾ ਸਿਰਾਂ ਦੇ ਉੱਤੇ ਕਫਨ ਬੰਨ੍ਹ ਕੇ, ਜਿਹੜੀ ਪੁਰਾਤਨ ਇੱਕ ਰਵਾਇਤ ਕਹੀ ਜਾਂਦੀ ਸੀ, ਇਸਲਾਮ ਦੇ ਲਈ ਲੜਨ ਵਾਲੇ ਯੋਧਿਆਂ 'ਚ ਜਾਨ ਨਿਸਾਰ ਲਫ਼ਜ਼ ਬੜਾ ਪੋਪੂਲਰ ਸੀ। ਔਰ ਉਹਨਾਂ ਨੂੰ ਜਦੋਂ ਤੁਸੀਂ ਉਹਨਾਂ ਦੀ ਪਰੰਪਰਾ ਦੇਖਦੇ ਹੋ ਤੇ ਹਾਜ਼ੀ ਤੇ ਗਾਜ਼ੀ, ਗਾਜ਼ੀ ਉਹੀ ਸੀ ਜਿਹੜਾ ਰਣ ਤੱਤੇ ਵਿੱਚ ਜੂਝਦਾ ਤੇ ਉਸ ਦੇ ਲਈ ਸ਼ਹਾਦਤ ਉਸ ਲਈ ਬਹੁਤ ਵੱਡਾ ਤੋਹਫ਼ਾ ਹੁੰਦਾ, ਬਹੁਤ ਵੱਡਾ ਤੋਹਫ਼ਾ ਹੁੰਦਾ, ਉਹ ਮੰਗਦਾ ਹੈ ਅੱਲਾਹ ਤਾਲਾ ਤੋਂ ਕਿ ਇਹ ਮਿਲੇ। ਪਰ ਇੱਥੇ ਤਾਂ ਉਹ ਕੌਮ, ਭਾਈ ਸਾਹਿਬ ਨੇ ਬੜੇ ਆਨੰਦਮਈ ਕੀਰਤਨ ਦੇ ਨਾਲ ਔਰ ਬਾਅਦ ਦੇ ਵਿੱਚ ਭਾਈ ਸਾਹਿਬ ਨੇ ਆਪਣੀ ਵਿਚਾਰ 'ਚ ਜਿੰਨੇ ਨੁਕਤੇ ਦਿੱਤੇ ਨੇ, ਮੈਂ ਸਮਝਦਾ ਕਿ ਬਹੁਤ ਘੱਟ ਗੁਰਦੁਆਰਾ ਸਾਹਿਬਾਨ ਦੀਆਂ ਸਟੇਜਿਸ ਨੇ ਜਿੱਥੇ ਰਾਗੀ ਸਿੰਘ ਜਾਂ ਕਥਾਵਾਚਕ ਇਸ ਕਦਰ ਸਪਸ਼ਟ ਵੀ ਹੁੰਦੇ ਨੇ ਔਰ ਹੌਸਲਾ ਵੀ ਰੱਖਦੇ ਨੇ। ਨਹੀਂ ਤਾਂ ਇੱਕ ਵਰਤਾਰਾ ਇਸ ਕਿਸਮ ਦਾ ਬਣ ਗਿਆ, ਸ਼ਾਇਦ ਇਹ ਸਾਡੀ ਜਨਰੇਸ਼ਨ ਦੇ ਆਉਂਦੇ ਹੀ ਬਣ ਗਿਆ ਕਿ ਅਸੀਂ ਉਹੀ ਗੱਲ ਕਹਿਣੀ ਚਾਹੁੰਦੇ ਹਾਂ ਜਿਹਦੇ ਨਾਲ ਲੱਗਦਾ ਵੀ ਸਾਰੇ ਹੀ ਖੁਸ਼ ਰਹਿਣ, ਪਰ ਇਵੇਂ ਹੁੰਦਾ ਨਹੀਂ। ਜਦੋਂ ਤੁਸੀਂ ਸਿਧਾਂਤ ਦੀ ਗੱਲ ਕਰੋਗੇ ਤੁਹਾਡੇ ਐਡਮਾਇਰਰ ਵੀ ਹੋਣਗੇ, ਤੁਹਾਡੇ ਦੁਸ਼ਮਣ ਵੀ ਹੋਣਗੇ, ਕਿਉਂਕਿ ਜਿਸ ਹਕੂਮਤ ਦੇ ਨਾਲ, ਜਿਸ ਸਟੇਟ ਦੇ ਨਾਲ ਸਾਡੀ ਟੱਕਰ ਹੈ, ਇੱਕ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਹੈ। ਜਦੋਂ 18ਵੀਂ ਸਦੀ ਦੇ ਅੰਦਰ ਜਾਂ ਸ਼ਹੀਦਾਂ ਦੇ ਸਰਤਾਜ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਅਸੀਂ ਉਸ ਟਕਰਾਵ ਦਾ ਦੌਰ ਦੇਖਦੇ ਹਾਂ ਜਿਸ ਨੂੰ ਬਾਬੇ ਕੇ ਤੇ ਬਾਬਰ ਕਿਆਂ ਦੀ ਗੱਲ ਕਹੀ ਜਾਂਦੀ ਹੈ, ਉਦੋਂ ਵੀ ਲੜਾਈ ਇਸਲਾਮ ਦੇ ਖਿਲਾਫ ਨਹੀਂ ਸੀ। ਔਰ ਜ਼ਾਹਰਾ ਤੌਰ ਤੇ ਜਦੋਂ ਅਸੀਂ ਬੀਤੇ ਦਾ ਇਤਿਹਾਸ, ਉਹ ਬੇਸ਼ੱਕ ਸਾਈਂ ਮੀਆਂ ਮੀਰ ਜਿਹੜਾ ਕਿ ਹਾ ਦਾ ਨਾਰਾ ਮਾਰਦਾ ਤੇ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, ਭਾਵੇਂ ਉਹ ਪੀਰ ਬੁੱਧੂ ਸ਼ਾਹ ਤੇ ਉਸ ਦੇ ਮਰੀਦ ਨੇ, ਨਬੀ ਖਾਨ ਗਨੀ ਖਾਨ ਨੇ ਜਾਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਹੈ, ਇਹ ਯਾਦ ਦਹਾਨੀ ਹੈ ਕਿ ਉਸ ਮਜ਼ਹਬ 'ਚ ਬੈਠੇ ਹੋਏ ਵੀ ਜਿਹੜੇ ਸੱਚ ਹੱਕ ਇਨਸਾਫ ਨੂੰ ਪਰਨਾਏ ਹੋਏ ਲੋਕ ਸਨ, ਉਹ ਸਮਝਦੇ ਸਨ ਕਿ ਸਿੱਖੀ ਦਾ ਮਿਸ਼ਨ ਕੀ ਹੈ। ਗੁਰੂ ਨਿਰਵੈਰ ਨੇ ਇਹ ਜ਼ੁਲਮ ਦੇ ਖਿਲਾਫ ਆਵਾਜ਼ ਇਹਨਾਂ ਨੇ ਚੁੱਕੀ ਹੈ ਔਰ ਇਸ ਦਾ ਸਪਸ਼ਟ ਬਿਆਨ ਬੇਸ਼ੱਕ ਸ਼ੇਖ ਸਾਦੀ ਜਿਹੜਾ ਪਰਸ਼ੀਆ ਦੇ ਵਿੱਚ, ਜਿਹਨੂੰ ਅੱਜ ਈਰਾਨ ਕਿਹਾ ਜਾਂਦਾ ਹੈ, ਬਹੁਤ ਵੱਡਾ ਉਹਨਾਂ ਦਾ ਥਿੰਕਰ ਹੈ, ਉਸ ਦਾ ਜ਼ਿਕਰ ਸ਼ਿਰਾਜ਼ੀ ਦੇ ਨਾਲ ਜਾਂ ਮੌਲਾਨਾ ਰੂਮੀ ਦੇ ਨਾਲ ਮਿਲਾ ਕੇ ਕੀਤਾ ਜਾਂਦਾ ਹੈ। ਪਰ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਕਲੈਰਿਟੀ ਦੇ ਨਾਲ, ਬੇਸ਼ੱਕ ਥਾਟ ਹਜ਼ਾਰਾਂ ਸਾਲਾਂ ਤੋਂ ਉਸ ਫਿਜ਼ਾ 'ਚ ਹੁੰਦੇ ਨੇ, ਉਹਨੂੰ ਕੋਈ ਅਡਾਪਟ ਕਰੇ ਹਕੀਕਤ ਜਾਂ ਵਕਤ ਦੇ ਨਾਲ ਉਸ ਨੂੰ ਉਹ ਬਿਆਨਦੇ ਨੇ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜ਼ਫਰਨਾਮਾ ਦੇ ਵਿੱਚ, ਔਰ ਦੋ ਗੱਲਾਂ ਦਾ ਅੱਜ ਦੇ ਕੌਂਟੈਕਸਟ ਸਾਡਾ ਸਮਝਣਾ ਬੜਾ ਜ਼ਰੂਰੀ ਹੈ, ਕਿਉਂਕਿ ਲੜਾਈ ਸਿਰਫ ਜੰਗ ਦੇ ਮੈਦਾਨ ਦੇ ਵਿੱਚ ਹੀ ਲੜੀ ਨਹੀਂ ਜਾਂਦੀ ਜਾਂ ਜਿੱਤੀ ਜਾਂ ਹਾਰੀ ਨਹੀਂ ਜਾਂਦੀ। ਅੱਜ ਇੱਕ ਟਰਮ ਬੜੀ ਕਾਮਨਲੀ ਯੂਜ਼ ਹੁੰਦੀ ਹੈ, ਸਾਈਕੋਲੋਜੀਕਲ ਵਾਰਫੇਅਰ। ਤੁਸੀਂ ਯੂਕਰੇਨ ਦੇ ਹਵਾਲੇ ਨਾਲ ਦੇਖ ਰਹੇ ਹੋ, 17ਵਾਂ 18ਵਾਂ ਦਿਨ ਹੈ, ਰਸ਼ੀਆ ਉਸ ਦੀ ਫੌਜ ਕਿਵੇਂ ਇੱਕ ਸਿਰੇ ਤੋਂ ਲੈ ਕੇ ਦੂਸਰੇ ਤੱਕ ਬੰਬਾਰਡਮੈਂਟ ਕਰ ਰਹੀ ਹੈ। ਪਰ ਇਸ ਸਾਰੇ ਦੇ ਵਿੱਚ ਤੁਸੀਂ ਦੇਖੋਗੇ ਕਿ ਜੰਗ ਦੇ ਮੈਦਾਨ 'ਚ ਤਾਂ ਕੈਜੂਅਲਟੀਜ਼ ਸ਼ਾਇਦ ਫਿਊ ਥਾਊਜ਼ੈਂਡਸ ਹੋਣ, 2-3 ਹਜ਼ਾਰ, ਉਹ ਵੀ ਬੜਾ ਲਿਬਰਲੀ ਸਪੀਕਿੰਗ। ਪਰ ਦੁਨੀਆ ਦੇ ਵਿੱਚ ਇੱਕ ਵਾਰ ਚੱਲ ਰਹੀ ਹੈ, ਉਹ ਫੇਸਬੁੱਕ ਇੰਸਟਾਗ੍ਰਾਮ ਹੋਏ, ਉਹ ਯੂਟਿਊਬ ਹੋਏ, ਉਹ ਬਾਕੀ ਨੈਟਵਰਕਸ ਹੋਣ, ਕਿਵੇਂ ਇੱਕ ਹਕੂਮਤ ਪਾਬੰਦੀ ਲਾਉਂਦੀ ਹੈ, ਦੂਸਰੇ ਆਪਣੇ ਢੰਗ ਦੇ ਨਾਲ ਗੱਲ ਕਹਿਣਾ ਚਾਹੁੰਦੇ ਨੇ, ਕਿਵੇਂ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ। ਇੱਕ ਪਾਸੇ ਜ਼ੁਲਮ ਦੀ ਗੱਲ ਹੈ, ਦੂਸਰੇ ਪਾਸੇ ਉਹ ਆਪਣਾ ਸਟੈਂਡ ਦੇ ਰਹੇ ਨੇ, ਔਰ ਇਹ ਹੈ ਸਾਈਕੋਲੋਜੀਕਲ ਵਾਰਫੇਅਰ। ਜੋ ਕੁਝ ਸਾਡੇ ਤੱਕ ਪਹੁੰਚ ਰਿਹਾ ਹੈ ਉਹ ਬਹੁਤ ਫਿਲਟਰ ਹੋ ਕੇ ਆ ਰਿਹਾ ਹੈ। ਪਤਾ ਨਹੀਂ ਕਿਹਦਾ ਕੀ ਨੈਰੇਟਿਵ ਸਾਨੂੰ ਪੜ੍ਹਾਇਆ ਜਾ ਰਿਹਾ ਹੈ, ਸਾਨੂੰ ਸੁਣਾਇਆ ਜਾ ਰਿਹਾ ਹੈ, ਸਾਨੂੰ ਦਿਖਾਇਆ ਜਾ ਰਿਹਾ ਹੈ। ਔਰ ਇਹ ਗੱਲ ਅੱਜ ਦੀ ਨਹੀਂ ਹੈ ਕਿ ਅੱਜ ਸੋਸ਼ਲ ਮੀਡੀਆ ਆ ਗਿਆ
ਤੇ ਨਵਾਂ ਨੈਰੇਟਿਵ ਹੈ। ਅਸੀਂ ਅਕਸਰ ਪੰਜਾਬੀ ਦੇ ਵਿੱਚ ਲਫ਼ਜ਼ ਪ੍ਰੋਪੇਗੈਂਡਾ ਵੀ ਇਸਤੇਮਾਲ ਕਰਦੇ ਹਾਂ। ਬਹੁਤ ਘੱਟ ਸ਼ਾਇਦ ਸਮਝਦੇ ਹੋਣਗੇ ਕਿ ਇਹ ਪ੍ਰੋਪੇਗੈਂਡਾ ਲਫ਼ਜ਼ ਜਰਮਨ ਜ਼ਬਾਨ ਦਾ ਹੈ। ਝੂਠ ਨੂੰ ਕਿਵੇਂ ਆਰਟ ਦੇ ਵਿੱਚ ਕਨਵਰਟ ਕਰਨਾ ਹੈ, ਇਹ ਨਾਜ਼ੀਆਂ ਦੀ ਬਹੁਤ ਵੱਡੀ ਖਾਸੀਅਤ ਸੀ। ਉਹਨਾਂ ਨੇ ਇੱਕ ਮਿਨਿਸਟਰੀ ਬਣਾਈ ਜਿਸ ਮਿਨਿਸਟਰੀ ਦਾ ਨਾਂ ਪ੍ਰੋਪੇਗੈਂਡਾ ਮਿਨਿਸਟਰੀ ਸੀ, ਔਰ ਉਹਨਾਂ ਦਾ ਜਿਹੜਾ ਮਿਨਿਸਟਰ ਸੀ ਡਾਕਟਰ ਗੋਇਬਲਸ, ਅੱਜ ਵੀ ਜਦੋਂ ਕਿਸੇ ਨੂੰ ਇਹ ਕਹਿਣਾ ਹੋਏ ਕਿ ਸਿਰੇ ਦਾ ਝੂਠ ਹੈ ਤਾਂ ਉਹਨੂੰ ਕਿਹਾ ਜਾਂਦਾ ਗੋਇਬਲੀਅਨ ਲਾਈਜ਼, ਇਹ ਉਹਦੇ ਵਰਗਾ ਝੂਠ। ਨਾਜ਼ੀਆਂ ਨੇ ਵੀ ਇਸ ਕਿਸਮ ਦਾ ਪ੍ਰੋਪੇਗੈਂਡਾ ਬਣਾਇਆ, ਇਸ ਕਿਸਮ ਦੇ ਨਾਲ ਉਹਨਾਂ ਨੇ ਆਪਣਾ ਝੂਠ ਵੇਚਿਆ, ਇਸ ਕਿਸਮ ਦੇ ਨਾਲ ਉਹਨਾਂ ਨੇ ਵਨ ਨੇਸ਼ਨ ਵਨ ਰੇਸ ਵਨ ਪੀਪਲ ਦਾ ਕਨਸੈਪਟ ਦਿੱਤਾ ਹੈ। ਜੇ ਤੁਸੀਂ ਅੱਜ ਦੀ ਸਟੇਟ ਦੇ ਚੈਲੰਜ ਨੂੰ ਸਮਝਣਾ ਹੈ, RSS ਦੀ ਆਈਡੀਓਲੋਜੀ ਨੂੰ ਸਮਝਣਾ ਹੈ, ਹਿੰਦੁਸਤਾਨ ਦੇ ਕਨਸੈਪਟ ਨੂੰ ਸਮਝਣਾ ਹੈ, ਤੇ ਤੁਹਾਨੂੰ ਨਾਜ਼ੀਆਂ ਦੇ ਉਸ ਸਾਰੇ ਸੈਟਅਪ ਨੂੰ ਦੇਖਣਾ ਪਏਗਾ। ਫਿਰ ਤੁਹਾਨੂੰ ਸਮਝ ਆਏਗਾ ਕਿ ਨਾਜ਼ੀ ਪਾਰਟੀ ਦਾ ਨਿਸ਼ਾਨ ਸਵਸਤਕਾ ਵਰਗਾ ਕਿਉਂ ਹੈ। ਨਾਜ਼ੀਆਂ ਨੇ ਉਸ ਜ਼ਮਾਨੇ 'ਚ ਬਰਲਿਨ ਦੇ ਵਿੱਚ ਹਿਟਲਰ ਨੇ ਸੰਸਕ੍ਰਿਤ ਯੂਨੀਵਰਸਿਟੀ ਕਿਉਂ ਬਣਾਈ, ਜਾਂ RSS ਦੇ ਫਾਊਂਡਰ ਹੈਡਗਵੇਅਰ ਜਾਂ ਗੋਲਵਲਕਰ ਦੀ ਇੱਕ ਕਿਤਾਬ ਹੈ ਬੰਚ ਆਫ ਥਾਟਸ, ਉਸ ਨੂੰ ਜਦੋਂ ਤੁਸੀਂ ਦੇਖੋਗੇ, ਜਾਂ ਫਿਰ ਜਿਸ ਨੇ ਪਹਿਲੀ ਵਾਰ ਲਫ਼ਜ਼ ਕੋਇਨ ਕੀਤਾ ਹਿੰਦੂਤਵਾ, ਸਾਵਰਕਰ, ਜਿਹੜਾ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰਧਾਨ ਸੀ, ਨਥੂਰਾਮ ਗੋਡਸੇ ਜਿਸ ਨੇ ਗਾਂਧੀ ਨੂੰ ਮਾਰਿਆ, ਉਹ ਸਾਵਰਕਰ ਦਾ ਫਾਲੋਅਰ ਸੀ। ਮਾਰਨ ਤੋਂ ਪਹਿਲਾਂ ਵੀ ਪ੍ਰੀਵੀਅਸ ਮਾਰਨਿੰਗ ਉਹ ਜਾ ਕੇ ਉਹਦਾ ਆਸ਼ੀਰਵਾਦ ਲੈ ਕੇ ਆਉਂਦਾ, ਤੇ ਇਹਨਾਂ ਸਾਰਿਆਂ ਦਾ ਸਾਵਰਕਰ ਐਡਮਾਇਰ ਕਰਦਾ ਹੈ ਹਿਟਲਰ ਨੂੰ, ਸਾਵਰਕਰ ਐਡਮਾਇਰ ਕਰਦਾ ਹੈ ਫਾਸ਼ਿਸਟ ਮੁਸੋਲਿਨੀ ਨੂੰ। ਗੋਲਵਲਕਰ ਕਹਿੰਦਾ ਹੈ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਨਿਬੜਨ ਦਾ ਇਹੀ ਤਰੀਕਾ ਹੈ ਜੋ ਕਿ ਨਾਜ਼ੀਆਂ ਨੇ ਕੀਤਾ ਹੈ। ਤੇ ਨਾਜ਼ੀਆਂ ਨੇ ਕੀ ਕੀਤਾ ਹੈ, ਜਦੋਂ ਤੁਸੀਂ ਵਾਸ਼ਿੰਗਟਨ DC ਵਿਜ਼ਿਟ ਕਰੋ, ਹੋਲੋਕਾਸਟ ਮਿਊਜ਼ੀਅਮ, ਜੇ ਤੁਸੀਂ ਤੈਲ ਅਵੀਵ ਜਾਓ, ਇਜ਼ਰਾਈਲ ਦੀ ਕੈਪੀਟਲ, ਹੋਲੋਕਾਸਟ ਮਿਊਜ਼ੀਅਮ, LA ਦੇ ਵਿੱਚ ਹੋਲੋਕਾਸਟ ਮਿਊਜ਼ੀਅਮ, ਤੇ ਜਿਸ ਅਸੀਂ ਯੂਕਰੇਨ ਦੀ ਗੱਲ ਕਰ ਰਹੇ ਹਾਂ, ਉਸ ਯੂਕਰੇਨ ਦੇ ਵਿੱਚ ਪਹਿਲੀ ਬੰਬਾਰੀ ਦੇ ਵਿੱਚ, ਔਰ ਯੂਕਰੇਨ 'ਚ ਬਹੁਤ ਵੱਡੀ ਗਿਣਤੀ 'ਚ ਯਹੂਦੀ ਨਾਜ਼ੀਆਂ ਨੇ ਮਾਰੇ ਸੀ, ਕਿਉਂਕਿ ਬਾਕੀ ਯੂਰਪੀਅਨ ਵੀ ਉਹਨਾਂ ਦੇ ਨਾਲ ਰਲੇ ਹੋਏ ਸੀ। ਅੱਜ ਵੀ ਜਦੋਂ ਪੁਤਿਨ ਨੇ ਟਾਰਗੇਟ ਕੀਤਾ, ਔਰ ਵੱਡੀ ਗਿਣਤੀ, ਜੇ ਕਦੇ ਅਮਰੀਕਾ 'ਚ ਵੀ ਤੁਸੀਂ ਯਹੂਦੀ ਦੇਖੋਗੇ ਤਾਂ ਬਹੁਤ ਵੱਡੀ ਗਿਣਤੀ 'ਚ ਯੂਕਰੇਨ, ਈਸਟਰਨ ਯੂਰਪ, ਪੋਲੈਂਡ, ਰਸ਼ੀਆ, ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਜਰਮਨੀ ਦੇ ਵਿੱਚ ਨਾਜ਼ੀਆਂ ਨੇ ਯਹੂਦੀਆਂ ਨੂੰ ਮਾਰਿਆ, ਇਸ ਕਦਰ ਨਫ਼ਰਤ ਸੀ ਕਿ ਜਿੱਧਰ ਫਿਰ ਨਾਜ਼ੀ ਫੌਜਾਂ ਗਈਆਂ, ਖਾਸ ਤੌਰ 'ਤੇ ਈਸਟਰਨ ਯੂਰਪ ਦੇ ਵਿੱਚ ਔਰ ਈਵਨ ਵੈਸਟਰਨ ਯੂਰਪ ਦੇ ਵੀ ਕੁਝ ਹਿੱਸੇ 'ਚ ਉਹਨਾਂ ਦੀ ਬਹੁਤ ਨਸਲਕੁਸ਼ੀ ਕੀਤੀ ਗਈ। ਲੇਕਿਨ ਉਸ ਸਭ ਨੂੰ ਨੈਸ਼ਨਲਿਜ਼ਮ ਦੇ ਤੌਰ 'ਤੇ ਉਭਾਰਿਆ ਜਾ ਰਿਹਾ ਸੀ। ਤੁਸੀਂ ਮੌਜੂਦਾ 5 ਸੂਬਿਆਂ ਦੇ ਵਿੱਚ ਭਾਰਤ ਚੋਣਾਂ ਹੋਈਆਂ ਨੇ, ਪੰਜਾਬ ਦੇ ਵਿੱਚ, UP ਦੇ ਵਿੱਚ, ਉੱਤਰਾਖੰਡ ਦੇ ਵਿੱਚ, ਮਨੀਪੁਰ ਦੇ ਵਿੱਚ, ਗੋਆ ਦੇ ਵਿੱਚ। ਪੰਜਾਬ ਦੀ ਕਹਾਣੀ ਇੱਕ ਡਿਫਰੈਂਟ ਹੈ। ਬਹੁਤ ਸਾਰੇ ਸਮਝਦੇ ਨੇ ਕਿ ਕਿਵੇਂ ਉਹਨਾਂ ਨੇ RSS ਨੇ ਆਪਣੀ B ਟੀਮ ਖੜੀ ਕਰ ਦਿੱਤੀ ਹੈ, ਕਿਉਂਕਿ ਜਿਹੜੇ ਵੀ ਪਰਪੀਟਰੇਟਰ ਹੁੰਦੇ ਨੇ, ਜ਼ੁਲਮ ਕਰਨ ਵਾਲੇ, ਉਹ ਸਾਈਕੋਲੋਜੀਕਲੀ ਸਮਝ ਰਹੇ ਹੁੰਦੇ ਨੇ ਕਿ ਤੁਸੀਂ ਇੱਕ ਫਾਰਮ ਤੋਂ ਲੋਕ ਅੱਕ ਜਾਂਦੇ ਨੇ ਤੇ ਤੁਸੀਂ ਉਹਦਾ ਇੱਕ ਆਲਟਰਨੇਟਿਵ ਦੇਣਾ ਹੁੰਦਾ, ਤੁਸੀਂ ਸਬਸਟੀਟਿਊਟ ਦੇਣਾ ਹੁੰਦਾ। ਉਹਨੂੰ ਅਸੀਂ B ਟੀਮਾਂ, C ਟੀਮਾਂ ਕਹਿੰਦੇ ਹਾਂ। ਉਹ ਉਹਨਾਂ ਨੇ ਤਿਆਰ ਕੀਤੀਆਂ ਹੁੰਦੀਆਂ, ਨੂਰਾ ਕੁਸ਼ਤੀ ਵੀ ਕਰਦੇ ਨੇ, ਉਹ ਇੱਕ ਦੂਸਰੇ ਦੇ ਖਿਲਾਫ ਵੀ ਭਿੜ ਰਹੇ ਹੁੰਦੇ ਨੇ, ਬਿਆਨਬਾਜ਼ੀ ਵੀ ਹੋ ਰਹੀ ਹੁੰਦੀ ਹੈ। ਕੁਮਾਰ ਵਿਸ਼ਵਾਸ ਨੇ ਚੋਣਾਂ ਤੋਂ ਠੀਕ ਪਹਿਲਾਂ ਕਿਹਾ ਜੀ ਕੇਜਰੀਵਾਲ ਖਾਲਿਸਤਾਨੀ ਹੈ, ਬਾਹਰ ਆਇਆ, ਖਾਲਿਸਤਾਨੀਆਂ ਨੇ ਪੈਸੇ ਦਿੱਤੇ, ਮੈਨੂੰ ਉਹਨੇ ਕਿਹਾ ਸੀ ਕਿ ਮੈਂ ਖਾਲਿਸਤਾਨ ਦਾ ਪ੍ਰਧਾਨ ਮੰਤਰੀ ਬਣਾਂਗਾ, ਤੂੰ ਜਿਹੜਾ ਬਾਕੀ ਇੰਡੀਆ ਰਹਿ ਗਿਆ ਤੂੰ ਉਹਦਾ ਬਣੀ। ਹੁਣ ਬਹੁਤ ਸਾਰਿਆਂ ਨੂੰ ਜਦੋਂ ਤੁਸੀਂ ਇਸ ਸਾਰੀ ਗੇਮ ਦੇ ਵਿੱਚ ਦੇਖੋਗੇ, ਲੱਗੇਗਾ ਕਿ ਦੇਖੋ ਉਹ ਤਾਂ ਉਹਨਾਂ ਦੇ ਵਿਰੁੱਧ ਨੇ, ਪਰ ਜੇ ਤੁਸੀਂ ਕੁੱਲ ਮਿਲਾ ਕੇ ਏਜੰਡੇ 'ਤੇ ਕੰਮ ਹੁੰਦਾ ਦੇਖੋਗੇ ਕਿ ਇੱਕ ਪਾਸੇ ਸ਼ੰਭੂ ਤੋਂ ਸਿੰਘੂ ਤੱਕ ਕੇਸਰੀ ਨਿਸ਼ਾਨ ਦੀ ਅਗਵਾਈ ਦੇ ਵਿੱਚ ਕਿਸਾਨ ਮੋਰਚਾ, ਉਹੀ 38-40 ਬੁੱਸੇ ਹੋਏ ਕਾਮਰੇਡੀ ਲਾਣਾ, ਜਿਨ੍ਹਾਂ ਨੂੰ ਕਦੇ ਕੋਈ ਪੰਜਾਬ 'ਚੋਂ ਡਿਸਟ੍ਰਿਕਟ ਹੈੱਡਕੁਆਰਟਰ 'ਚ ਜੇ DC ਦੇ ਬਾਹਰ ਧਰਨਾ ਲਾਇਆ, ਦਫ਼ਤਰ ਦੇ ਤਾਂ ਬਾਹਰ ਨਿਕਲ ਕੇ DC ਹੱਥ ਮਿਲਾ ਲਏ, ਤੇ ਕਈ ਦਿਨ ਹੱਥ ਨਹੀਂ ਸੀ ਧੋਂਦੇ ਕਿ ਭਾਈ DC ਦੇ ਨਾਲ ਹੱਥ ਮਿਲਾਇਆ। ਇਸ ਕਿਸਮ ਦੀ ਜ਼ਹਿਨੀਅਤ ਵਾਲੇ ਲੋਕ ਹੁਣ ਉਸ ਸਾਰੇ ਨੂੰ ਇੰਨਾ ਵੱਡਾ ਇੰਟਰਨੈਸ਼ਨਲ ਫੇਮ ਦਾ ਕਿਸਾਨ ਮੋਰਚੇ ਦੇ ਵਿੱਚ ਕਨਵਰਟ ਕਰਨਾ, ਇਹ ਉਹ ਸਿੱਖੀ ਦੀ ਕਰਾਮਾਤ ਹੈ। ਜਦੋਂ ਅਸੀਂ ਦੀਪ ਸਿੱਧੂ ਕਰੈਕਟਰ ਦੀ ਗੱਲ ਕਰਾਂਗੇ
ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਉਸ ਖਮੀਰ ਦੀ ਗੱਲ ਕਰਾਂਗੇ ਤੇ ਮੇਰੇ ਜ਼ਿਹਨ ਦੇ ਅੰਦਰ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਹੋਰਾਂ ਦੇ ਲਫ਼ਜ਼ ਆਉਂਦੇ ਨੇ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ ਹੈ, ਟਿਊਨਿੰਗ ਕੀਤੀ ਜਾਂਦੀ ਹੈ। ਤੁਸੀਂ ਦੇਖੋਗੇ ਕੀਰਤਨ ਲਈ ਭਾਈ ਸਾਹਿਬ ਬੈਠਣਗੇ, ਤਬਲੇ ਤੇ ਬੈਠਣਗੇ, ਜਾਂ ਜਿਹੜੇ ਤੰਤੀ ਸਾਜ਼ਾਂ ਦੇ ਨਾਲ ਹੈ ਉਹਨਾਂ 'ਚ ਜ਼ਿਆਦਾ ਵਕਤ ਲੱਗਦਾ ਹੈ, ਕਿਉਂਕਿ ਤੁਸੀਂ ਸੁਰ ਕਰਕੇ ਟਿਊਨਿੰਗ ਕਰਕੇ ਫਿਰ ਤੁਸੀਂ ਰਾਗ ਨੂੰ ਛੂੰਹਦੇ ਹੋ। ਤੇ ਸਰ ਕਪੂਰ ਸਿੰਘ ਕਹਿੰਦੇ ਨੇ ਖਾਲਸਾ ਉਹ ਸਾਜ਼ ਹੈ ਜਿਸ ਦੀ ਟਿਊਨਿੰਗ ਫੋਰਐਵਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਹੋਈ ਹੈ। ਠੀਕ ਸੁਰ ਤੇ ਉਂਗਲ ਰੱਖਣ ਦੀ ਲੋੜ ਹੈ, ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀਆਂ ਨੇ। ਹੁਣ ਬਹੁਤ ਵਾਰ ਵੈਸਟਰਨ ਹਿਸਟੋਰੀਅਨ ਨੇ ਸਮਝਣ ਤੋਂ ਜਿਹੜੇ ਨੇ ਨਾਕਸ ਹੁੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ, ਜਿਹਦਾ ਪੰਜਾਬ ਦੇ ਵਿੱਚ ਕੋਈ ਬੇਸ ਨਹੀਂ ਸੀ, ਰਜੌਰੀ 'ਚ ਉਹਦਾ ਜਨਮ ਹੋਇਆ, ਮਾਧੋ ਦਾਸ ਵੈਰਾਗੀ, ਲਛਮਣ ਦਾਸ ਗੋਦਾਵਰੀ ਦੇ ਕੰਢੇ ਬੈਠਾ, ਸਿਰਫ 10ਵੇਂ ਪਾਤਸ਼ਾਹ ਦੇ ਹੁਕਮਨਾਮੇ ਨੇ ਪੰਥ ਖਾਲਸਾ ਦੇ ਨਾਂ, ਸੰਗਤ ਦੇ ਨਾਂ, ਕਿ ਬੰਦਾ ਬਹਾਦਰ ਨੂੰ ਅਸਾਂ ਜਥੇਦਾਰ, ਬਹਾਦਰ ਦਾ ਟਾਈਟਲ ਲੋਕਾਂ ਨੇ ਨਹੀਂ ਦਿੱਤਾ ਹੈ। 10ਵੇਂ ਪਾਤਸ਼ਾਹ ਨੇ ਬਹਾਦਰ ਦਾ ਟਾਈਟਲ ਦੇ ਕੇ 5 ਤੀਰਾਂ ਦੀ ਬਖਸ਼ਿਸ਼ ਕਰਕੇ 5 ਸਿੰਘਾਂ ਦੀ ਕੌਂਸਲ, ਨਗਾਰਾ, ਨਿਸ਼ਾਨ ਸਾਹਿਬ ਦੇ ਕੇ ਪੰਜਾਬ ਦੀ ਧਰਤੀ ਵੱਲ ਤੋਰਿਆ। ਹੁਣ ਉਹ ਬੰਦਾ ਸਿੰਘ ਬਹਾਦਰ ਜਿਹੜਾ ਅਨਨੋਨ ਹੈ, ਉਹ ਜਦੋਂ ਹੀ ਉੱਥੋਂ ਤੁਰਦਾ ਔਰ ਜਦੋਂ ਤੱਕ ਉਹ ਪੰਜਾਬ ਪਹੁੰਚਦਾ ਹੈ, ਸਰਹੰਦ 1710 ਦੀ ਅਸੀਂ ਛੱਪੜ ਝਿੜੀ, ਜਿਹਨੂੰ ਚਾਪੜ ਚਿੜੀ ਕਰਕੇ ਜ਼ਿਆਦਾ ਪੋਪੂਲਰ ਹੈ ਲਫ਼ਜ਼, ਉਸ ਜੰਗ ਨੂੰ ਦੇਖਦੇ ਹਾਂ, 800 ਸਾਲ ਦਾ ਧਰਤੀ ਦਾ ਖਮੀਰ ਬਦਲ ਜਾਂਦਾ ਹੈ। ਬਹੁਤਿਆਂ ਨੂੰ ਇਹ ਫਿਨੋਮੀਨਾ, ਜਿਹੜੇ ਲੋਕ ਗਿਣਤੀਆਂ ਮਿਣਤੀਆਂ 'ਚ ਯਕੀਨ ਰੱਖਦੇ ਨੇ, ਹਿਸਾਬ ਕਿਤਾਬ, ਨਫਾ ਨੁਕਸਾਨ, ਇਹ ਇਸ਼ਕ ਹਕੀਕੀ ਦਾ ਜਿਹੜਾ ਹੈ ਉਹ ਸਿੱਕਾ ਨਹੀਂ ਹੈ। ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਵਾ ਦਿੱਤੀ ਸੀ ਆਪਣੀ ਉਮਤ ਨੂੰ ਫੋਰਐਵਰ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਕੰਡ ਨਹੀਂ ਦਿਖਾਈ ਹੈ, ਪਿੱਠ ਨਹੀਂ ਦਿਖਾਈ ਹੈ, ਉਹ ਪਿੱਛੇ ਨਹੀਂ ਹਟਿਆ। ਹੁਣ ਜਿਸ ਧਰਤੀ ਦੇ ਜਾਈਆਂ ਨੇ ਇਸ ਸਬਕ ਨੂੰ ਯਾਦ ਕੀਤਾ ਹੋਇਆ, ਉਸ ਧਰਤੀ ਦੇ ਉੱਤੇ ਜਿਸ ਪ੍ਰਥਾਏ ਪ੍ਰੋਫੈਸਰ ਪੂਰਨ ਸਿੰਘ, ਸਾਡੇ ਅਲਬੇਲੇ ਸ਼ਾਇਰ, ਥਿੰਕਰ, ਪੰਜਾਬੀ ਦੇ ਵਿੱਚ ਖੁੱਲੀ ਕਵਿਤਾ ਨੂੰ ਜਨਮ ਦੇਣ ਵਾਲੇ, ਜਿਨ੍ਹਾਂ ਦੀਆਂ ਕਿਤਾਬਾਂ ਦਾ ਸਪਿਨਿੰਗ ਸਿਸਟਰਸ ਔਰ ਦਾ ਸਪਿਰਿਟ ਬੋਰਨ ਪੀਪਲ ਉਹਨਾਂ ਜ਼ਮਾਨਿਆਂ 'ਚ ਆਕਸਫੋਰਡ ਯੂਨੀਵਰਸਿਟੀ ਨੇ ਪਬਲਿਸ਼ ਕੀਤੀਆਂ। ਜਦੋਂ ਉਸ ਧਰਤੀ 'ਤੇ ਸਿੱਖੀ ਦੀ ਆਮਦ ਦੇ ਨਾਲ, ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ, ਜਿਨ੍ਹਾਂ ਨੇ ਉਸ ਧਰਤੀ 'ਤੇ ਖਲੋ ਕੇ ਜ਼ਾਲਮ ਸਾਮਰਾਜਾਂ ਨੂੰ ਵੰਗਾਰਿਆ, ਇੱਕ ਪਾਸੇ ਪਠਾਣਾ ਦਾ ਰਾਜ ਹੈ ਦਿੱਲੀ ਦੇ ਅੰਦਰ, ਦੂਸਰੇ ਪਾਸੇ ਬਾਬਰ ਹਮਲਾਵਰ ਹੁੰਦਾ 1526 ਦੇ ਅੰਦਰ, ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਹੁਣ ਇਸ ਤੋਂ ਸਟਰੋਂਗਰ ਸਟੇਟਮੈਂਟ ਅੱਜ ਅਸੀਂ ਜੇ ਲਫ਼ਜ਼ ਕੁੱਤਾ ਕਿਸੇ ਲਈ ਇਸਤੇਮਾਲ ਕਰੀਏ ਜਾਂ ਜੋ ਉਸ ਕਿਸਮ ਦਾ ਵਰਤਾਰਾ ਹੈ ਅੱਜ ਦੇ ਹਾਕਮਾਂ ਦਾ, ਤੇ ਬਹੁਤਿਆਂ ਨੂੰ ਲੱਗਦਾ ਜੀ ਅਨਪਾਰਲੀਮੈਂਟਰੀ ਲੈਂਗੁਏਜ ਹੈ। ਅਸੀਂ ਤਾਂ ਪੜ੍ਹਦੇ ਹਾਂ ਗੁਰਬਾਣੀ ਦੇ ਅੰਦਰ ਕਿ ਭਾਈ ਜਦੋਂ ਉਹ ਸਿਸਟਮ ਕਿ ਜਿੱਥੇ ਉਸ ਸ਼ੇਰ ਵਾਂਗ ਜਿਹੜਾ ਹੈਲਪਲੈਸ ਲੋਕਾਂ ਦੇ ਉੱਤੇ ਝਪੜਦਾ, ਜਿਹੜਾ ਬਾਦਸ਼ਾਹ, ਜਿਹੜਾ ਰਾਜ, ਜਿਹੜਾ ਪੋਲੀਟੀਕਲ ਸਿਸਟਮ, ਜਿਹੜੀ ਪੋਲੀਟੀਕਲ ਆਈਡੀਓਲੋਜੀ ਬੈਠਿਆਂ ਸੁੱਤਿਆਂ ਨੂੰ ਜਗਾ ਦੇ, ਸੌਣ ਨਾ ਦੇ, ਉਹਨਾਂ ਦਾ ਘਾਣ ਕਰੇ, ਨਸਲਕੁਸ਼ੀ ਕਰੇ, ਇੱਕ ਨਸਲ ਮਾਰ ਮੁਕਾਏ, ਸਾਡੀ ਰਹਿੰਦੀ ਨੂੰ ਡਰੱਗਸ ਦੇ ਹਵਾਲੇ ਕਰ ਦੇ, ਤੇ ਜੋ ਤੁਹਾਡੀਆਂ ਜ਼ਮੀਨਾਂ, ਕਿਉਂਕਿ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਇਸ ਲਈ ਵੀ ਇੰਪੋਰਟੈਂਟ ਹੈ, ਰਾਜ ਸ਼ਕਤੀ ਦਾ ਮਤਲਬ ਕਿਸੇ ਦਾ ਹੱਕ ਖੋਣਾ ਨਹੀਂ ਹੁੰਦਾ। ਜਦੋਂ ਅਸੀਂ ਇਕਨੋਮਿਕਸ ਦੀ ਗੱਲ ਕਰਦੇ ਹਾਂ, ਹੁਣ ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਹੈ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਕਿ ਜਿਨ੍ਹਾਂ ਦੇ ਸਰਕਾਰ ਲਫ਼ਜ਼ ਸੱਸੇ ਨੂੰ ਸਿਹਾਰੀ ਨਾਲ ਹੈ, ਅੱਜ ਅਸੀਂ ਕਾਮਨਲੀ ਸਰਕਾਰ ਕਹਿੰਦੇ, ਕਿ ਜਿਸ ਦੀ ਹਕੂਮਤ ਹੁੰਦੀ ਹੈ ਉਹਨਾਂ ਦਾ ਹੀ ਰਿਟ ਚੱਲਦੀ ਹੈ, ਬੋਲੀ ਵੀ ਉਹਨਾਂ ਦੀ ਹੁੰਦੀ ਹੈ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ।
ਪਹਿਰਾਵਾ ਵੀ ਉਹਨਾਂ ਦਾ ਚੱਲਦਾ ਹੈ। ਨੀਲ ਬਸਤਰ ਪਹਿਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ। ਖੁਰਾਕ ਵੀ ਉਹਨਾਂ ਵਰਗੀ ਹੋ ਜਾਂਦੀ ਹੈ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਹੁਣ ਇਹ ਸਾਰੀਆਂ ਗੁਲਾਮੀ ਦੀਆਂ ਅਲਾਮਤਾਂ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕਰਕੇ ਕਿਹਾ ਸੀ ਕਿ ਇਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦੀ ਗੱਲ ਬਾਬਰ ਨੂੰ ਐਮਨਾਬਾਦ ਸ਼ਹਿਰ 'ਚ ਖਲੋ ਕੇ ਵੰਗਾਰਿਆ ਸੀ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬਿਲ। ਇਹ ਗੱਲ ਬੜੀ ਅਹਿਮੀਅਤ ਵਾਲੀ ਹੈ। ਇੱਕ ਅਲਟੀਮੇਟ ਟਰੂਥ ਵਾਹਿਗੁਰੂ ਹੈ, ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਸਕ ਚਾਲਿਆ। ਉੱਥੇ ਅਲਟੀਮੇਟ ਜਸਟਿਸ ਉੱਥੇ ਹੈ। ਬਹੁਤ ਵਾਰ ਜਦੋਂ ਅਸੀਂ ਕੂੜ ਨਿਖੁੱਟੈ ਨਾਨਕਾ, ਓੜਕ ਸੱਚ ਰਹੀ ਕਹਿੰਦੇ, ਇਹ ਅਲਟੀਮੇਟ ਟਰੂਥ ਦੀ ਗੱਲ ਹੈ। ਦੁਨੀਆ ਦੇ ਵਿੱਚ ਜੇ ਕੂੜ ਨੂੰ ਚੈਲੰਜ ਨਾ ਕੀਤਾ ਜਾਏ, ਕੂੜ ਵਿਕਦਾ, ਝੂਠ ਦਾ ਰਾਜ ਵੀ ਹੁੰਦਾ ਹੈ, ਝੂਠ ਦੇ ਅੱਗੇ ਵਿਕਣ ਵਾਲੇ ਵੀ ਝੁਕਣ ਵਾਲੇ ਵੀ ਹੁੰਦੇ ਨੇ। ਪਰ ਇਹ ਵੀ ਗੁਰੂ ਨੇ ਯਾਦ ਦਹਾਨੀ ਕਰਵਾਈ ਹੈ ਕਿ ਸੱਚ ਨਾ ਪੁਰਾਣਾ ਹੁੰਦਾ ਹੈ, ਸੱਚ ਦਾ ਆਪਣਾ ਭਾਰ ਹੁੰਦਾ ਹੈ, ਪਰ ਸੱਚ ਦਾ ਝੰਡਾ ਚੁੱਕ ਕੇ ਖਲੋਣ ਵਾਲੇ ਜ਼ਰੂਰੀ ਹੁੰਦੇ ਨੇ, ਅੰਦਰ ਲੁਕ ਕੇ ਨਹੀਂ। ਗੁਰੂ ਨਾਨਕ ਐਮਨਾਬਾਦ ਸ਼ਹਿਰ 'ਚ ਨਿਕਲੇ। 10ਵੇਂ ਪਾਤਸ਼ਾਹ ਕਿਵੇਂ ਭੰਗਾਣੀ ਦੇ ਯੁੱਧ ਤੋਂ ਲੈ ਕੇ ਅਖੀਰ ਤੱਕ ਜ਼ਫਰਨਾਮਾ ਔਰ ਫਿਰ ਮੁਕਤਸਰ ਦੀ ਜੰਗ ਤੱਕ ਅਸੀਂ ਦੇਖਦੇ ਹਾਂ। ਜ਼ਫਰਨਾਮਾ ਰਿਮਾਈਂਡਰ ਸੀ ਸਾਈਕੋਲੋਜੀਕਲ ਵਾਰਫੇਅਰ ਦੀ ਗੱਲ, ਲੈਟਰ ਆਫ ਵਿਕਟਰੀ। ਵਿਕਟਰੀ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ, ਇਹ ਮੈਟਰ ਨਹੀਂ ਕਰਦਾ ਕਿੰਨੇ ਲਾਸਿਸ ਹੋਏ। ਹੁਣ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਲਿਖ ਰਹੇ ਨੇ ਜ਼ਫਰਨਾਮਾ, ਉਦੋਂ ਤੱਕ ਮਿਲੀਟੈਰਲੀ ਦੇਖਣਾ ਹੋਏ ਅਨੰਦਪੁਰ ਸਾਹਿਬ ਖਾਲੀ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਹਜ਼ਾਰਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ, ਜਿਹੜਾ ਸਾਰਾ ਅਸੀਂ ਪਰਿਵਾਰ ਵਿਛੋੜੇ ਤੋਂ ਲੈ ਕੇ ਉਸ ਦੀਨਾ ਕਾਂਗੜ ਤੱਕ ਦਾ ਸਫ਼ਰ ਦੇਖਦੇ ਹਾਂ। ਪਰ ਗੁਰੂ ਕਲਗੀਧਰ ਪਾਤਸ਼ਾਹ ਉਸ ਨੂੰ ਯਾਦ ਦਹਾਨੀ ਕਰਵਾਉਂਦੇ ਨੇ। ਚਿੱਠੀ ਦਾ ਨਾਂ ਹੀ ਜ਼ਫਰਨਾਮਾ ਹੈ ਫਾਰਸੀ, ਜਿਸ ਦਾ ਮਤਲਬ ਹੈ ਜਿੱਤ ਦੀ ਚਿੱਠੀ। ਔਰ ਉਸ ਦੇ ਨਾਲ ਜਦੋਂ ਅਸੀਂ ਫਤਿਹਨਾਮਾ ਔਰ ਹੋਰ ਰੈਲੇਵੈਂਟ, ਕਿਉਂਕਿ ਬਹੁਤ ਸਾਰਾ ਕੁਝ ਗਾਇਬ ਹੈ, ਲੱਭਿਆ ਨਹੀਂ ਹੈ, ਇਹਦੇ ਵੀ 130+ ਸ਼ੇਅਰ ਨੇ ਜ਼ਫਰਨਾਮੇ ਦੇ। ਪਰ ਉਸ ਦੇ ਜਦੋਂ ਤੁਸੀਂ ਬਾਕੀ ਪਾਰਟ ਜਿਨ੍ਹਾਂ ਨੂੰ ਸਰ ਕਪੂਰ ਸਿੰਘ ਹੋਰਾਂ ਨੇ ਕਿਤੇ ਹੋਰ ਸੰਕਲਿਤ ਕੀਤਾ ਹੈ, ਅਸੀਂ ਦੇਖਦੇ ਹਾਂ ਤੇ ਉਸ ਦੇ ਵਿੱਚ ਬੜੀ ਬੁਲੰਦ ਵੰਗਾਰ ਹੈ। ਉਸ ਦੇ ਵਿੱਚ ਔਰੰਗਜ਼ੇਬ ਨੂੰ ਕਹੇ ਕਿ ਤੂੰ ਬੜਾ ਖੁਸ਼ ਹੋਏਗਾ ਕਿ ਤੂੰ ਮੇਰੇ 4 ਪੁੱਤਰ ਮਾਰ ਦਿੱਤੇ, ਤੂੰ ਮੇਰਾ ਆਨੰਦਪੁਰ ਉਜਾੜ ਦਿੱਤਾ, ਪਰ ਤੂੰ ਤਾਂ 4 ਅੰਗਿਆਰ ਬੁਝਾਏ ਨੇ। ਇਹ ਖਾਲਸਾ ਜੋ ਭਾਂਬੜ ਹੈ ਇਹ ਅਜੇ ਬਾਕੀ ਹੈ। ਮੈਂ ਤੇਰਿਆਂ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਇਹ ਹੈ ਚੈਲੰਜ। ਔਰ ਇਸ ਗੱਲ ਦੀ ਯਾਦ ਦਹਾਨੀ ਅੱਜ ਵੀ ਕਈਆਂ ਨੂੰ ਤਕਲੀਫ ਹੁੰਦੀ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਵੱਲੋਂ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਨਾ, ਜਾਂ ਸਾਡੀ ਇੱਕ ਦਹਾਈ ਦੇ ਸਾਡੇ ਉਹਨਾਂ ਯੋਧਿਆਂ ਦੀ ਕਹਾਣੀ, ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਜਗਤਾਰ ਸਿੰਘ ਹਵਾਰਿਆਂ ਦੀ ਕਹਾਣੀ ਕਈਆਂ ਨੂੰ ਬੌਦਰ ਕਰਦੀ ਹੈ। ਪਰ ਜੇ ਇੱਕ ਉਹ 2 ਲਾਈਨਰ ਦੇ ਵਿੱਚ ਅਸੀਂ ਉਸ ਨੂੰ ਦੇਖੀਏ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਹੋਵੇ ਕੰਮ ਨਾ ਪੂਰਾ ਜੇਕਰ ਹੀਲੇ ਕਰ ਥੱਕ ਜਾਈਏ, ਹੈ ਹਲਾਲ ਨਾਲ ਤਲਵਾਰਾਂ ਹੱਥੀਂ ਫੜ ਫੜ ਵਾਹੀਏ। ਕਿ ਇਨਸਾਫ ਲੈਣ ਲਈ ਜੇ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦੇ ਉੱਤੇ ਫਰਜ਼ ਹੁੰਦਾ ਹੈ, ਲਾਜ਼ਮ ਹੁੰਦਾ ਹੈ ਕਿ ਉਹ ਸ਼ਮਸ਼ੀਰ ਨੂੰ ਹੱਥ ਦੇ ਵਿੱਚ ਚੁੱਕਣ। ਇਹ ਕਹਾਣੀ, ਇਹ ਦਾਸਤਾਨ ਸਾਡੀਆਂ ਅੱਖਾਂ ਦੇ ਸਾਹਮਣੇ 4 ਦਹਾਈਆਂ ਤੋਂ ਅਸੀਂ ਵੀ ਦੁਹਰਾ ਰਹੇ ਹਾਂ, ਹੋਰ ਵੀ ਸਾਰੇ ਦੁਹਰਾ ਰਹੇ ਨੇ। ਪਰ ਇੱਕ ਮਿਸ ਆਇਆ ਕਿ ਇਹ ਜਿਹੜੀ ਅੱਜ ਦੀ ਜਨਰੇਸ਼ਨ ਜਿਹੜੀ ਸੋਸ਼ਲ ਮੀਡੀਆ 'ਚੋਂ ਆਈ, ਪੰਜਾਬ ਦੇ ਵਿੱਚ ਬਹੁਤ ਕੁਝ ਬਦਲਿਆ ਇਹਨਾਂ 4 ਦਹਾਈਆਂ 'ਚ। ਪਹਿਰਾਵੇ ਬਦਲੇ ਨੇ, ਸੋਚ ਬਦਲੀ ਹੈ, ਰੂਪ ਵੀ ਬਦਲਿਆ। ਇਸ ਦੇ ਨਾਲ ਅਸੀਂ ਕਨੈਕਟ ਨਹੀਂ ਸੀ ਕਰ ਪਾ ਰਹੇ। ਉਹ ਜਨਰੇਸ਼ਨ ਇੱਕ ਦਹਾਕੇ ਸ਼ਹਾਦਤਾਂ ਵਾਲੀ, ਦੂਸਰਿਆਂ ਨੇ ਵੀ ਬਾਹਰ। ਔਰ ਮੈਂ ਸਮਝਦਾ ਕਿ ਸਾਨੂੰ ਇਹ ਮੰਨ ਕੇ ਤੁਰਨਾ ਹੋਏਗਾ ਕਿ ਇਸ ਮੂਵਮੈਂਟ ਨੂੰ, ਜਿਹੜੀ ਖਾਲਸਾ ਪੰਥ ਦੀ ਮੂਵਮੈਂਟ ਹੈ, ਪੋਲੀਟੀਕਲ ਪਾਵਰ ਇੱਕ ਇਨਸਟਰੂਮੈਂਟ ਹੈ, ਕਿ ਉਸ ਇਨਸਟਰੂਮੈਂਟ ਨੂੰ ਲੈ ਕੇ ਤੁਸੀਂ ਸਰਬੱਤ ਦਾ ਭਲਾ ਕਰਨਾ। ਜੇ ਬੰਦਾ ਸਿੰਘ ਬਹਾਦਰ ਪੰਜਾਬ 'ਚ ਹੇਠਲੀ ਉੱਤੇ ਲਿਆਂਦਾ
ਕਿੰਨੇ ਕੁ ਲੋਕ ਦੁਨੀਆ 'ਚ ਜਾਣਦੇ ਨੇ? ਬਹੁਤ ਵਾਰ ਫ੍ਰੈਂਚ ਰੈਵੋਲੂਸ਼ਨ ਦੀ ਬੜੀ ਤਾਰੀਫ ਕੀਤੀ ਜਾਂਦੀ ਹੈ 1780s ਦੇ ਵਿੱਚ, ਕਿਉਂਕਿ ਉਹ ਫਾਰਮਰਸ ਨੇ ਮੂਵਮੈਂਟ ਲਿਆਂਦੀ, ਉੱਥੋਂ ਦੀ ਬਾਦਸ਼ਾਹਤ ਮੁੱਕੀ, ਬਹੁਤ ਜ਼ਾਲਮਾਨਾ ਅੰਦਾਜ਼ 'ਚ ਉਹਨਾਂ ਨੂੰ ਮਾਰਿਆ ਗਿਆ ਔਰ ਕਿਹਾ ਗਿਆ ਕਿ ਹੁਣ ਕਿਸਾਨ ਤੈਅ ਕਰਨਗੇ ਉਹਨਾਂ ਨੇ ਕੀ ਕਰਨਾ। ਪਰ ਜੇ ਤੁਸੀਂ 6000 ਸਾਲ ਦੀ ਲਗਭਗ ਇਨਸਾਨੀ ਤਾਰੀਖ ਦੇਖੋ ਤੇ 1710 ਦਾ ਇਹ ਸਾਲ ਬੜਾ ਅਹਿਮੀਅਤ ਵਾਲਾ ਹੈ। ਸਿਰਫ ਇਹੀ ਨਹੀਂ ਕਿ 800 ਸਾਲ ਦਾ ਖਮੀਰ ਬਦਲਿਆ, ਸਰਹੰਦ ਜਿਹੜੀ ਹੈ ਉਸ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ ਖਾਲਸੇ ਨੇ। ਪਹਿਲਾ ਆਰਡਰ, ਪਹਿਲਾ ਆਰਡੀਨੈਂਸ ਉਸ ਸਟੈਂਪ ਦੇ ਥੱਲੇ, ਜਿਹੜੀ ਸਟੈਂਪ ਖਾਲਸਾ ਰਾਜ ਦੀ ਹੈ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ, ਤੇਗ, ਫਤਿਹ ਤੇ ਅਨਹਿੰਡਰਡ ਸਪਲਾਈਜ਼, ਅਤੁੱਟ ਬਖਸ਼ਿਸ਼ਾਂ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ। ਇਸ ਸਟੈਂਪ ਦੇ ਥੱਲੇ 1710 ਦੇ ਵਿੱਚ ਮੁਖਲਸਗੜ੍ਹ ਜਿਹੜਾ ਲੋਹਗੜ੍ਹ ਬਣਾ ਦਿੱਤਾ ਜਾਂਦਾ ਹੈ। ਇਹ ਪਹਿਲਾ ਆਰਡੀਨੈਂਸ ਕੱਢਿਆ ਜਾਂਦਾ ਹੈ ਕਿ ਹਰ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਆਨਰ ਆਫ ਦਾ ਲੈਂਡ। ਇਹ ਇਨਸਾਨੀ ਤਾਰੀਖ ਦੇ ਵਿੱਚ ਪਹਿਲਾ ਲੈਂਡ ਰਿਫਾਰਮ ਹੀ ਨਹੀਂ ਸੀ, ਇਹ ਉਹ ਰੈਵੋਲੂਸ਼ਨ ਸੀ ਜਿਹਦੇ ਲਈ ਅਸੀਂ ਲਫ਼ਜ਼ ਰੈਵੋਲੂਸ਼ਨ ਕਹਿੰਦੇ ਹਾਂ। ਇਹ ਜਿਹੜੇ ਅੰਬਾਨੀ, ਅਡਾਨੀ, ਪਤੰਜਲੀ ਰਾਹੀਂ 3 ਖੇਤੀ ਕਾਨੂੰਨਾਂ ਵਾਲੀ ਗੱਲ ਕੀ ਸੀ ਕਿ ਉਹੀ 1710 ਦੇ ਹੱਕ। ਔਰ ਇਸ ਗੱਲ ਦਾ ਧਿਆਨ ਰਹੇ, ਪੰਜਾਬ ਦੇ ਵਿੱਚ ਅਕਸਰ ਅਸੀਂ ਇੱਕ ਟਰਮ ਜੱਟ ਜ਼ਿਮੀਂਦਾਰ ਇਸਤੇਮਾਲ ਕਰਦੇ ਹਾਂ, ਇਹਦਾ ਵੀ ਇੱਕ ਬੈਕਗਰਾਊਂਡ ਹੈ। ਜੱਟ ਮੁਜਾਰਾ ਸੀ, ਉਹ ਟਿਲਰ ਆਫ ਦਾ ਲੈਂਡ ਸੀ, ਉਹ ਜ਼ਿਮੀਂਦਾਰ ਨਹੀਂ ਸੀ, ਮਾਲਕ ਨਹੀਂ ਸੀ। ਬੰਦਾ ਸਿੰਘ ਬਹਾਦਰ 1710 ਦੇ ਵਿੱਚ ਹਰ ਜੱਟ ਨੂੰ ਜ਼ਿਮੀਂਦਾਰ ਬਣਾ ਦਿੰਦੇ ਨੇ। ਔਰ ਇਹ ਜਿਹੜੀ ਤਾਕਤ, ਬੇਸ਼ੱਕ ਤੁਹਾਡੇ ਕੋਲ 1 ਕਿੱਲਾ ਜ਼ਮੀਨ ਹੀ ਹੋਏ, ਤੁਸੀਂ ਉਸ ਧਰਤੀ ਦੇ ਉੱਤੇ ਮਿਹਨਤ ਕਰਦੇ ਹੋ, ਤੁਹਾਨੂੰ ਇਹ ਅਹਿਸਾਸ ਹੈ ਕਿ ਤੁਸੀਂ ਹੈਵ ਨਾਟ ਨਹੀਂ ਹੋ, ਤੁਸੀਂ ਕਿਸੇ ਦੀ ਨਵਾਬੀ ਦੇ ਥੱਲੇ ਨਹੀਂ ਹੋ, ਤੁਸੀਂ ਉਸ ਧਰਤੀ ਦੇ ਜਿਹੜਾ ਉਹ ਕਿਸਮਤ ਦਾ ਫੈਸਲਾ ਕਰਨ ਦਾ ਹੱਕ ਰੱਖਦੇ ਹੋ। ਤੇ ਲਗਭਗ 300 ਪਲੱਸ ਸਾਲ ਬਾਅਦ ਮੋਦੀ ਔਰ ਅਮਿਤ ਸ਼ਾਹ ਔਰ ਇਹ ਅੰਬਾਨੀ, ਅਡਾਨੀ, ਪਤੰਜਲੀ, ਉਹਨਾਂ ਨੇ ਜਦੋਂ ਪੰਜਾਬ ਦੀਆਂ ਜ਼ਮੀਨਾਂ ਪਹਿਲਾਂ 3 ਆਰਡੀਨੈਂਸ ਲੈ ਕੇ ਤਿੰਨੋਂ ਬਾਅਦ 'ਚ ਉਹਨਾਂ ਨੂੰ ਪਾਰਲੀਮੈਂਟ 6 ਮਹੀਨੇ ਦੇ ਵਿੱਚ ਪਾਸ ਕਰਾ ਕੇ ਕਾਨੂੰਨ ਬਣਾਇਆ। ਤੇ ਮਕਸਦ ਇਹੀ ਸੀ ਤੁਹਾਨੂੰ ਉਸ ਪ੍ਰਾਇਰ ਲਾਈਨ ਦੇ ਵਿੱਚ ਲੈ ਕੇ ਜਾਣਾ, ਕਾਮਰੇਡੀ ਲਾਣਾ। ਜਿਨ੍ਹਾਂ ਨੇ ਕਾਰਲ ਮਾਰਕਸ ਦਾ ਉਹੀ ਕਿ ਸਭ ਬਰਾਬਰ ਨੇ, ਉਹਨਾਂ ਨੇ ਹਸ਼ਰ ਨਹੀਂ ਦੇਖਿਆ ਕਿ ਸੋਵੀਅਤ ਯੂਨੀਅਨ ਦਾ ਕੀ ਹਸ਼ਰ ਹੋਇਆ। ਉਹ ਸਿਰਫ ਉਸ ਲੈਵਲ ਤੱਕ ਇਸ ਨੂੰ ਰੱਖ ਕੇ ਜਿਹੜੀ ਸਿੱਖੀ ਸਪਿਰਿਟ ਹੈ, ਸਿੱਖੀ ਲੜੀ ਹੈ, ਇਸ ਬਾਰੇ ਕੀ ਭੁਲੇਖਾ ਹੈ। ਹੁਣ ਜੇ ਦੀਪ ਸਿੱਧੂ ਇਹ ਗੱਲ ਕਹਿੰਦੇ ਨੇ, ਜਦੋਂ ਇਹ ਸ਼ੰਭੂ ਤੋਂ ਸਿੰਘੂ ਤੱਕ ਪਹੁੰਚਣ ਦੀ ਗੱਲ ਹੈ, ਕਾਮਰੇਡੀ ਲਾਣਾ ਕਹਿੰਦਾ ਬਹਿ ਜਾਓ ਇੱਥੇ, ਸ਼ੰਭੂ ਵਾਲੇ ਇੱਥੇ ਬਹਿ ਜਾਓ, ਉਹ ਦੂਸਰੀਆਂ ਜਿਹੜੀਆਂ 2-3 ਐਂਟਰੀਜ਼ ਨੇ ਬਿਠਾ, ਉਹਨਾਂ ਨੇ ਕਿਹਾ ਨਹੀਂ। ਨੌਜਵਾਨੀ ਔਰ ਉਸ ਸ਼ੰਭੂ ਬਾਰਡਰ ਦੇ ਉੱਤੇ ਜੇ ਤੁਸੀਂ ਲਗਭਗ 1.5 ਸਾਲ ਦੇ ਪੀਰੀਅਡ 'ਚ ਉਹ ਨੈਰੇਟਿਵ ਦੇਖੋ, ਨੈਰੇਟਿਵ ਹੁੰਦਾ ਹੈ, ਉਸ ਨੂੰ ਤੁਸੀਂ ਕਿਵੇਂ ਨੈਰੇਟਿਵ ਨੂੰ ਸਿਰਜਦੇ ਹੋ। ਜਦੋਂ ਦੀਪ ਸਿੱਧੂ ਦੀ ਆਵਾਜ਼ ਆਉਂਦੀ ਹੈ ਕਿ ਗੱਲ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ। ਹੁਣ ਜਦੋਂ ਤੁਸੀਂ ਨਸਲ ਦੀ ਗੱਲ ਕਰੋਗੇ ਫਿਰ ਤੁਹਾਨੂੰ ਸਮਝ ਆਏਗੀ ਕਿ ਕਿਵੇਂ ਨਸਲਕੁਸ਼ੀ ਕੀਤੀ ਗਈ, ਕਿਵੇਂ ਸਾਡੀਆਂ ਅਗਲੀਆਂ ਨਸਲਾਂ ਨੂੰ ਇਹ ਮਿਜਟ ਬਣਾਉਣਾ ਚਾਹੁੰਦੇ ਨੇ, ਇਹ ਬੌਣੇ ਬਣਾਉਣਾ ਚਾਹੁੰਦੇ ਨੇ, ਇਹ ਡਵਾਰਫ ਬਣਾਉਣਾ ਚਾਹੁੰਦੇ ਨੇ, ਇਹ ਐਨਸਲੇਵ ਕਰਨਾ ਚਾਹੁੰਦੇ ਨੇ। ਫਿਰ ਇਹ ਲੜਾਈ ਸਾਡੀ ਹੋਂਦ ਦੀ ਹੈ, ਸਰਵਾਈਵਲ। ਹੁਣ ਸਰਵਾਈਵਲ ਕੀ ਹੁੰਦੀ ਹੈ? ਜਿਵੇਂ ਇੱਥੇ ਫਿਲਾਡੈਲਫੀਆ 'ਚ ਖਲੋ ਕੇ ਉਹਨੇ ਹੈਨਰੀ ਪੈਟਰਿਕ ਨੇ ਕਿਹਾ ਸੀ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਕੋਈ 2 ਚੋਇਸ ਨਹੀਂ ਹੈ, ਜਾਂ ਤੁਸੀਂ ਮਰੋਗੇ ਤੇ ਜਾਂ ਗੁਲਾਮ ਹੋਵੋਗੇ, ਪਰ ਮੈਂ ਮੌਤ ਨੂੰ ਕਬੂਲਦਾ। ਹੁਣ ਇਹੀ ਹੋਂਦ ਦੀ ਲੜਾਈ 18ਵੀਂ ਸਦੀ 'ਚ ਖਾਲਸੇ ਨੇ ਲੜੀ ਸੀ, ਇੱਕ ਮੋਟਿਵ ਦੇ ਨਾਲ, ਰਾਜ ਕਰੇ ਹੈ, ਇੱਕ ਹੈ ਲੜ ਮਰੇ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਅਸੀਂ ਪੋਲੀਟੀਕਲੀ ਸੋਵਰਨ ਹੋਵਾਂਗੇ, ਕਿਉਂਕਿ ਪਾਤਸ਼ਾਹਤ ਸਾਨੂੰ ਗੁਰੂ ਨੇ ਦਿੱਤੀ ਹੋਈ ਹੈ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵ। ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਪਾਤਸ਼ਾਹਤ ਦਿੱਤੀ ਹੈ, ਸੋਵਰਨਿਟੀ ਦਿੱਤੀ ਹੈ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਇਸ ਧਰਤੀ ਦੇ ਉੱਤੇ ਜੇ ਇੱਕ ਉਸ ਰੈਵੋਲੂਸ਼ਨ ਨੂੰ ਲਿਆਂਦਾ, ਗੁਰੂ ਨਾਨਕ ਸਾਹਿਬ ਨੇ ਬੁਲੰਦ ਸੁਰ ਦੇ ਵਿੱਚ ਕਾਸਟ ਸਿਸਟਮ ਦੀ ਗੱਲ ਹੋਈ, ਕਬੀਰ ਸਾਹਿਬ ਨੂੰ ਕੋਟ ਕਰਦੇ ਆ ਕਿ ਕਿਵੇਂ
ਬ੍ਰਾਹਮਣ ਨੇ ਸੁਸਾਇਟੀ ਨੂੰ ਵੰਡਿਆ। ਵਸਟ ਕਾਈਂਡ ਆਫ ਰੇਸਿਜ਼ਮ 4000 ਸਾਲ ਤੋਂ ਰਿਗਵੇਦ ਦੇ ਨਾਲ ਸ਼ੁਰੂ ਹੋ ਜਾਂਦਾ ਹੈ। 3500 ਸਾਲ ਦਾ ਵਕਤ ਬਣਦਾ ਹੈ ਰਿਗਵੇਦ ਦਾ। ਇੱਥੇ ਵੀ ਅਪਾਰਥਾਈਡ ਸੀ, ਸਾਊਥ ਅਫਰੀਕਾ 'ਚ ਵੀ ਸੀ, ਅਮਰੀਕਾ 'ਚ ਨਸਲਵਾਦ ਸੀ, ਸਭ ਖਤਮ ਹੋਇਆ। ਪਰ ਵਰਸਟ ਕਾਈਂਡ ਆਫ ਰੇਸਿਜ਼ਮ ਕਾਸਟ ਸਿਸਟਮ ਜਿਹੜਾ ਅਨਫੋਰਚੂਨੇਟਲੀ ਸਾਡੇ ਅੰਦਰ ਵੀ ਬਾਹਮਣ ਬੈਠਾ ਸੀ, ਮਨੂੰ ਨੂੰ ਬਾਹਰ ਨਹੀਂ ਕੱਢਿਆ ਹੋਇਆ, ਉਹ ਬਹੁਤ ਵਾਰ ਵਰਤਾਰਾ ਦੇਖਣ 'ਚ ਆਉਂਦਾ। ਪਰ ਗੁਰੂ ਨਾਨਕ ਸਾਹਿਬ ਦੀ ਬੁਲੰਦ ਆਵਾਜ਼ ਉਸ ਧਰਤੀ ਤੇ, ਉਸ ਤੋਂ ਪਹਿਲਾਂ ਬਾਬਾ ਰਵਿਦਾਸ ਜੀ ਦਾ ਅਸੀਂ ਜ਼ਿਕਰ ਕਰਦੇ ਹਾਂ, ਕਿਵੇਂ ਜਦੋਂ ਉਹਨਾਂ ਨੇ ਬੇਗਮਪੁਰਾ ਦੀ ਗੱਲ ਕੀਤੀ। ਇੱਕ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਇੱਕ ਇੰਟਰਪ੍ਰੀਟੇਸ਼ਨ ਗੁਰਬਾਣੀ ਦੀ ਜਿਹੜੇ ਸਿਰਫ ਤੇ ਸਿਰਫ ਰੂਹਾਨੀਅਤ ਤੱਕ ਮਹਿਦੂਦ ਰੱਖਦੇ ਨੇ, ਜਿਹੜੀ ਚੀਜ਼ ਇਮੈਜਿਨ ਕੀਤੀ ਜਾ ਸਕਦੀ ਹੈ ਉਹ ਇੰਪਲੀਮੈਂਟੇਬਲ ਹੈ। ਹੁਣ ਸਾਇੰਸ ਦੇ ਜਨਮ ਤੋਂ ਪਹਿਲਾਂ ਫਿਕਸ਼ਨ ਸੀ, ਹੁਣ ਫਿਕਸ਼ਨ ਮਿਥਿਹਾਸ ਵਾਂਗ ਹੁੰਦੀ ਹੈ। ਪਰ ਫਿਕਸ਼ਨ ਲਿਖਣ ਵਾਲੇ ਨੋਵਲਿਸਟ ਨੇ ਇਮੈਜਿਨ ਕੀਤਾ ਅਸੀਂ ਉੱਡਾਂਗੇ, ਅਸੀਂ ਸਮੁੰਦਰ ਦੀਆਂ ਤਹਿਆਂ 'ਚ ਜਾਵਾਂਗੇ। ਸਾਇੰਸ ਡਿਵੈਲਪ ਹੋਈ, ਉਹ ਅਸੀਂ ਉੱਡ ਵੀ ਰਹੇ ਹਾਂ। ਉਹ ਉਡਾਨ 1930 'ਚ 5000 ਫੁੱਟ ਦੇ ਉੱਤੇ ਜਹਾਜ਼ ਉੱਡਦਾ ਸੀ, ਜਿਹੜੇ 3-4 ਦਿਨਾਂ ਦੇ ਵਿੱਚ ਉੱਥੋਂ ਬੰਬੇ ਤੋਂ ਲੰਡਨ ਤੱਕ ਪਹੁੰਚਦੇ ਸੀ। ਜਿਹੜੇ ਸਟੂਡੈਂਟ ਪੜ੍ਹਨ ਲਈ ਆਉਂਦੇ ਸੀ, ਬਹੁਤੇ ਤਾਂ ਸਮੁੰਦਰੀ ਜਹਾਜ਼ 'ਚ ਆਉਂਦੇ ਸੀ। ਅੱਜ ਅਸੀਂ 32000 ਫੁੱਟ 'ਤੇ ਉੱਡਦੇ ਹਾਂ ਔਰ ਕਿਸ ਕਿਸਮ ਦੇ ਨਵੇਂ ਜਹਾਜ਼ ਨੇ। ਇਹ ਫਿਕਸ਼ਨ ਸੀ। ਸੋ ਗੁਰਬਾਣੀ ਦੇ ਅੰਦਰ ਜੋ ਹੈ, ਜੇ ਬੇਗਮਪੁਰਾ ਦਾ ਕਾਨਸੈਪਟ ਹੈ ਕਿ ਉੱਥੇ ਤਸ਼ਵੀਸ਼ ਨਹੀਂ ਹੈ, ਖਰਾਜ ਨਹੀਂ ਹੈ ਮਾਲ ਦੇ ਉੱਤੇ, ਕੋਈ ਖੌਫ ਨਹੀਂ ਹੈ, ਕੋਈ ਡਰ 'ਚ ਨਹੀਂ ਰਹਿ ਰਿਹਾ ਹੈ, ਕੋਈ ਪੁਲਿਸ ਦੇ ਛਾਪਿਆਂ ਦਾ ਡਰ ਨਹੀਂ ਹੈ, ਹਰ ਕੇ ਲੋਗਾ ਮੋਕੋ ਨਿਤ ਡਸੇ ਪਟਵਾਰੀ, ਕੋਈ ਰੈਵਨਿਊ ਦੀ ਕਰਪਸ਼ਨ ਨਹੀਂ ਹੈ, ਕੋਈ ਐਜੂਕੇਸ਼ਨ ਤੇ ਮੈਡੀਕਲ ਵਰਲਡ ਦੀ ਕਰਪਸ਼ਨ ਨਹੀਂ ਹੈ। ਇਹ ਉਹ ਬੇਗਮਪੁਰਾ ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਬਿਲਕੁਲ ਉਸ ਹਲੇਮੀ ਰਾਜ ਦੇ ਰੂਪ 'ਚ ਡਿਫਾਈਨ ਕੀਤਾ। ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ। ਰਿੰਝਾਣਾ ਤੰਗ ਕਰਨਾ ਹੁੰਦਾ ਹੈ, ਹਿਊਮਨ ਰਾਈਟਸ ਵਾਇਓਲੇਟ ਕਰਨਾ, ਕਿਸੇ ਨੂੰ ਦੁਖੀ ਕਰਨਾ, ਸਭ ਸੁਖਾਲੀ ਉੱਠੀ ਹੈ ਕਿ 4 ਚਫੇਰੇ ਸਾਰੇ ਸੁਖੀ ਹੋਣ, ਹੋਰ ਸਰਬੱਤ ਦਾ ਭਲਾ ਕੀ ਹੈ। ਮਹਿਜ਼ ਰਿਚੁਅਲਿਜ਼ਮ ਨਹੀਂ ਹੈ। ਅਸੀਂ ਉਸ ਸਮਾਜ ਦੇ ਲਈ ਇੰਚ ਬਾਈ ਇੰਚ ਵੱਧ ਰਹੇ ਹਾਂ। ਉਸ ਦਾ ਪਹਿਲਾ ਜਲਵਾ ਬਾਬਾ ਬੰਦਾ ਸਿੰਘ ਬਹਾਦਰ ਨੇ ਦਿਖਾਇਆ, ਸ਼ਾਰਟ ਲਿਵਡ ਸੀ, ਲੇਕਿਨ ਜਿਵੇਂ ਯੂਰਪੀਅਨਸ ਨੇ ਕਿਹਾ ਕਿ ਵੰਸ ਬਾਬਾ ਬੰਦਾ ਸਿੰਘ ਮੇਡ ਸਿੱਖਸ ਸਿਪ ਫਰੋਮ ਦਾ ਕੱਪ ਆਫ ਪਾਵਰ, they never forgot that we can do it। ਉਹਨਾਂ ਨੇ ਦੱਸ ਦਿੱਤਾ ਕਿ ਮੁਗਲ ਕੋਈ ਅਜਿੱਤ ਨਹੀਂ ਨੇ, ਅਸੀਂ ਹਰਾ ਸਕਦੇ ਹਾਂ, ਅਸੀਂ ਡਿਫੀਟ ਕਰ ਸਕਦੇ ਹਾਂ। ਔਰ ਇਹੀ ਜਦੋਂ ਸਿੱਖ ਮਿਸਲਾਂ ਦਾ ਪੀਰੀਅਡ, 12 ਮਿਸਲਾਂ, ਘੱਲੂਘਾਰਿਆਂ ਦਾ ਦੌਰ, ਉਸ ਸਾਰੇ 'ਚੋਂ ਲੰਘਦਿਆਂ ਵੀ ਖਾਲਸੇ ਨੂੰ ਇਹ ਯਾਦ ਦਹਾਨੀ ਹਮੇਸ਼ਾ ਉਹਦਾ ਇਤਿਹਾਸ ਕਰਵਾਉਂਦਾ ਸੀ ਕਿ ਅਸੀਂ ਇਸ ਧਰਤੀ ਦੇ ਖਮੀਰ ਨੂੰ ਬਦਲਣਾ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਜ਼ਿੰਮੇਵਾਰੀ ਆਇਦ ਕੀਤੀ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਅਕਾਲ ਪੁਰਖ ਨਿਆਂ ਚਾਹੁੰਦਾ ਹੈ। ਅਦਲ ਦਾ ਅਲਟੀਮੇਟ ਅਦਲ ਅਕਾਲ ਪੁਰਖ ਦੇ ਕੋਲ ਹੈ, ਤੇ ਖਾਲਸਾ ਉਸ ਅਕਾਲ ਪੁਰਖ ਦਾ ਹਾਰਬਿੰਜਰ ਹੈ, ਉਸ ਰੈਵੋਲੂਸ਼ਨ ਦਾ ਜਿਹੜਾ ਹਿਊਮਨ ਕਾਈਂਡ ਦੇ ਉੱਤੇ ਲਾਗੂ ਕਰਨਾ। ਔਰ ਇਹੀ ਪਾਰਟ ਸਾਡੇ ਸਿੱਕੇ ਦੇ ਉੱਤੇ ਉਕਰਿਆ ਗਿਆ ਸੀ, ਜਿਹੜਾ ਸਿੱਖ ਰਾਜ ਦਾ ਪਹਿਲਾ ਸਿੱਕਾ ਸੀ। ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਅਸੀਂ ਇਹ ਦੋ ਜਹਾਨਾਂ ਦੇ ਵਿੱਚ ਸਿੱਕਾ ਚਲਾ ਰਹੇ, ਤੇਗ ਗੁਰੂ ਨਾਨਕ ਦੀ। ਹੁਣ ਗੁਰੂ ਨਾਨਕ ਸਾਹਿਬ ਦੇ ਤਾਂ ਤੁਸੀਂ ਕਿਸੇ ਇਮੇਜ ਜਿਹੜੇ ਸਾਡੇ ਕਲਾਕਾਰ ਵੀ ਬਣਾਉਂਦੇ ਨੇ, ਤੇਗ ਤਾਂ ਨਹੀਂ ਦੇਖੀ। ਇਹ ਸੱਚ ਦੀ ਤੇਗ ਹੈ। ਜਦੋਂ ਤੁਸੀਂ ਸੱਚ ਤੇ ਖਲੋਂਦੇ ਹੋ, ਇਹ ਚੀਰਦੇ ਲੰਘ ਜਾਂਦੀ ਹੈ। ਵੱਡੇ ਵੱਡੇ ਕੂੜ ਵਾਲਿਆਂ ਦੇ ਵੱਡੇ ਵੱਡੇ ਦਲ ਉਸ ਦੇ ਸਾਹਮਣੇ ਧਰਾਸ਼ਾਹੀ ਹੋ ਜਾਂਦੇ ਨੇ। ਇਸ ਲਈ ਸਾਡਾ ਮੈਥਮੈਟਿਕਸ ਹੀ 1.25 ਲੱਖ ਤੋਂ ਸ਼ੁਰੂ ਹੁੰਦਾ। ਅਸੀਂ ਹਮੇਸ਼ਾ ਮਾਈਨੋਰਿਟੀ 'ਚ ਰਹਿਣਾ, ਕਿਉਂਕਿ ਅਸੀਂ ਲੀਡਰ ਹਾਂ। ਸਾਨੂੰ ਗੁਰੂ ਨੇ ਇਸ ਸਾਰੀ ਮਾਨਵਤਾ ਨੂੰ ਲੀਡ ਕਰਨ ਦੇ ਲਈ ਬਣਾਇਆ। ਸਾਡੀ ਸਪਿਰਿਟ 1.25 ਲੱਖ ਤੇ ਹਾਵੀ ਹੁੰਦੀ ਹੈ। ਉਹ ਚਮਕੌਰ ਦੀ ਗੜੀ ਹੋਏ, ਉਹ ਸਾਰਾ ਗੜੀ ਹੋਏ, ਉਹ ਜੂਨ 84 ਦਾ ਉਹ 1.5 ਲੱਖ 2 ਲੱਖ ਫੌਜ ਦਾ ਘੇਰਾ ਹਮਲਾ, ਤੇ ਫੌਜ ਦਾ ਜਰਨੈਲ ਟੀਵੀ ਦੇ ਉੱਤੇ ਲੱਤਾਂ ਕੰਬਦਿਆਂ ਕਹਿਣ ਤੇ ਮਜਬੂਰ ਹੁੰਦਾ, ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਕਿ ਜਦੋਂ ਤੱਕ ਉਹਨਾਂ ਦੇ ਸਾਹ 'ਚ ਇੱਕ ਵੀ ਸਾਹ ਬਾਕੀ ਸੀ, ਇੱਕ ਵੀ ਗੋਲੀ ਬਾਕੀ ਸੀ, ਉਹ ਜੂਝੇ। ਜਿੱਤਿਆ ਕੌਣ? ਇਹੀ ਜਿੱਤ ਹੈ। ਜਦੋਂ ਤੁਸੀਂ ਜਿਸ ਰਸਤੇ ਤੇ ਤੁਰਦੇ ਹੋ
ਉਸ ਦੇ ਲਈ ਤੁਸੀਂ ਆਪਾ ਕੁਰਬਾਨ ਕਰ ਦਿੰਦੇ ਹੋ। ਦੀਪ ਸਿੱਧੂ ਉਸੇ ਹੀ ਸਾਜ਼ ਦੀ ਗੁੰਜਾਰ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਉਹਨਾਂ ਦੀ ਪ੍ਰੇਰਨਾ ਨੇ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਕਿਉਂਕਿ ਬਹੁਤ ਸਾਰਿਆਂ ਨੂੰ 2019 ਦਾ ਯਾਦ ਸੀ ਕਿ ਜੀ ਉਹ ਸੰਨੀ ਦਿਓਲ ਦੀ ਕੈਂਪੇਨ ਲੀਡ ਕੀਤੀ ਤੇ RSS ਤੇ BJP। ਇਹ ਯਾਰ ਕਰੈਕਟਰ ਵੀ ਪੰਜਾਬ ਦੀ ਧਰਤੀ ਤੇ ਹੀ ਹੈ। ਜਾਂ ਉਹ ਸਿਸਿਲੀ ਇਟਲੀ ਵਾਲਿਆਂ ਦਾ ਹੈ ਕਿ ਭਾਈ ਯਾਰ ਹੈ, ਉਹਦੇ ਕੋਲ ਗਿਆ ਧਰਮਿੰਦਰ, ਉਹਨੂੰ ਆਪਣਾ ਪੁੱਤਰ ਵਾ, ਉਹਨੇ ਕਿਹਾ ਜੀ ਮੈਂ ਇਲੈਕਸ਼ਨ ਲੜਨ ਲੱਗਾ, ਤੂੰ ਆ ਜਾ, ਆ ਗਿਆ ਉਹ। ਲੇਕਿਨ ਜੇ ਤੁਸੀਂ ਉਹੀ ਵਾਕਿਆ ਉਹਨਾਂ ਦੇ ਇੱਕ ਚਾਚਾ ਜੀ ਜਿਹੜੇ ਹਾਈ ਕੋਰਟ 'ਚ ਵਕੀਲ ਨੇ, ਉਹ ਬਿਆਨ ਕਰ ਰਹੇ ਨੇ ਕਿ ਉਸ ਵੇਲੇ ਦਾ BJP ਦਾ ਪ੍ਰਧਾਨ, ਇੱਕ ਇਹਨਾਂ ਦੀ ਕੋਈ ਮੀਟਿੰਗ ਚੱਲ ਰਹੀ ਸੀ, ਉਹਦੇ 'ਚ ਉਹਨੇ ਸੰਤ ਪਿੰਡਾਂ ਵਾਲਿਆਂ ਬਾਰੇ ਕੁਛ ਕਿਹਾ ਤੇ ਇਹਨੇ ਦੀਪ ਸਿੱਧੂ ਨੇ ਬਾਂਹ ਚੜਾ ਕੇ ਆਲਮੋਸਟ ਉਹਦੇ ਥੱਪੜ ਜੜਨ ਤੱਕ ਉਹ ਗਿਆ, ਉਹਨੂੰ ਰੋਕਿਆ ਗਿਆ। ਕਿਉਂਕਿ ਔਰ ਇਹੀ 2-3 ਸਾਲ ਪਹਿਲਾਂ ਈਵਨ ਇੱਧਰ ਜੁਆਇਨ ਕਰਨ ਤੋਂ ਪਹਿਲਾਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਸ਼ਹੀਦੀ ਦਿਨ ਦੇ ਉੱਤੇ ਇੱਕ ਟਵੀਟ ਸੀ ਦੀਪ ਸਿੱਧੂ ਦਾ, ਜਿਹਦੇ 'ਚ ਕਿਉਂਕਿ ਉਹਨੇ ਆਪਣੇ ਬਚਪਨ 'ਚ ਉਹ ਸਾਰਾ ਪਾਰਟ ਦੇਖਿਆ। ਇਹ ਇੱਕਦਮ ਨਹੀਂ ਹੁੰਦਾ। ਜਦੋਂ ਇਹ ਠੀਕ ਹੈ ਈਰਖਾ ਵਾਲੇ ਵੀ ਨਾਲ ਹੁੰਦੇ ਨੇ, ਸਵਾਲ ਚੁੱਕਣ ਵਾਲੇ ਵੀ ਨਾਲ ਹੁੰਦੇ ਨੇ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ। ਬੜੇ ਬੜੇ ਤੁਰੇ ਹੋਏ ਜਦੋਂ ਪਰਖ ਦਾ ਵੇਲਾ ਆਇਆ ਡੋਲੇ। ਅਸੀਂ ਦੇਖ ਰਹੇ ਹਾਂ ਅੱਜ ਸਿੱਖੀ ਦੇ ਨਾਂ ਥੱਲੇ, ਪ੍ਰਚਾਰ ਦੇ ਨਾਂ ਥੱਲੇ ਕਿਸ ਕਿਸਮ ਦੇ ਲੋਕ ਜਿਹੜੇ ਨੇ ਉਹ ਸਾਡੀ એનર્ਜੀ ਜ਼ਾਇਆ ਕਰ ਰਹੇ ਨੇ, ਕਿਸ ਕਿਸਮ ਦੇ ਲੋਕ ਸਿੱਖੀ ਨੂੰ ਕਿਵੇਂ ਇੰਟਰਪ੍ਰੇਟ ਕਰ ਰਹੇ ਨੇ। ਤੇ ਉਹ ਉਸ ਮਾਇਆ ਨਗਰੀ 'ਚੋਂ ਆਇਆ ਇੱਕ ਮਾਡਲਿੰਗ ਵਾਲਾ, ਇੱਕ ਚੰਗਾ ਵਕੀਲ, ਕਾਰਪੋਰੇਟ ਵਕੀਲ, ਇੱਕ ਚੰਗਾ ਐਕਟਰ, ਆ ਕੇ 2 ਸਾਲ ਦੇ ਵਿੱਚ ਉਹ ਸ਼ੰਭੂ ਤੋਂ ਸਿੰਘੂ ਤੱਕ ਲੈ ਗਿਆ, ਉਹੀ ਨਿਸ਼ਾਨ ਸਾਹਿਬ। ਔਰ ਦੇਖੋ ਕੁਝ ਚੀਜ਼ਾਂ ਜਿਹਨੂੰ ਅਸੀਂ ਮਿਸਟਿਕ ਵਰਲਡ ਕਹਿੰਦੇ ਹਾਂ, ਰਹੱਸ ਦੀ ਦੁਨੀਆ। ਅੰਮ੍ਰਿਤਸਰ ਦਾ ਉਹੀ ਝਬਾਲ ਦਾ ਇਲਾਕਾ, 84 ਪਿੰਡ ਆਲੇ ਦੁਆਲੇ ਜਿਹੜੇ ਕਦੇ ਲੱਖ ਦੀ ਜਗੀਰ ਵੀ ਸੀ, ਜਦੋਂ ਅਸੀਂ ਜਗੀਰ ਮੇਲੇ ਦੀ ਗੱਲ ਕਰਦੇ ਹਾਂ, ਉੱਥੋਂ ਦਾ ਮੁੰਡਾ ਜਗਰਾਜ ਸਿੰਘ, ਭਾਈ ਤਾਰਾ ਸਿੰਘ ਵਾਂ ਦਾ ਪਿੰਡ, ਭਾਈ ਤਾਰਾ ਸਿੰਘ ਉਹ ਸਾਡੇ ਯੋਧੇ, ਉਹ ਵੀ ਉਸ ਲਾਲ ਕਿਲੇ ਤੇ ਪਹੁੰਚ ਜਾਂਦਾ ਹੈ। ਦੀਪ ਸਿੱਧੂ ਵੀ ਹੈ, ਹਜ਼ਾਰਾਂ ਹੋਰ ਉਸ ਰਾਹ ਤੇ ਨੇ। ਕਿਵੇਂ ਉਹ ਨਿਸ਼ਾਨ ਸਾਹਿਬ ਦਿੱਲੀ ਦੇ ਉੱਤੇ ਉਸ ਲਾਲ ਕਿਲੇ ਦੇ ਉੱਤੇ ਝੂਲ ਜਾਂਦਾ ਹੈ। ਹੁਣ ਉਹ ਪਾਕਿਸਤਾਨ ਦੇ ਵੀ ਐਨਾਲਿਸਟ ਬੈਠੇ ਸੀ, ਕਹਿੰਦੇ ਚੜ੍ਹਿਆ ਇੰਨੀ ਤੇਜ਼ੀ ਨਾਲ। ਜਗਰੂਪ ਸਿੰਘ ਕਹਿੰਦਾ ਨਹੀਂ, ਇਹ ਸਿੱਖ ਹਰ ਸਾਲ ਚਾੜ੍ਹਦੇ ਨੇ ਆਪਣਾ ਨਿਸ਼ਾਨ ਸਾਹਿਬ ਤੇ ਇਵੇਂ ਹੀ ਚੜ੍ਹਦੇ ਨੇ। ਤੇ ਉਹਨਾਂ ਦੇ ਦਾਦਾ ਜੀ ਕਹਿਣ ਲੱਗੇ ਜੀ ਸਾਡੇ 5 ਜਾਂ 6 ਗੁਰਦੁਆਰੇ ਨੇ, ਹਰ ਗੁਰਦੁਆਰੇ 'ਚ ਜਿਹੜਾ ਜਗਰਾਜ ਸਿੰਘ ਇਹੀ ਨਿਸ਼ਾਨ ਸਾਹਿਬ ਚਾੜ੍ਹਦਾ ਸੀ। ਹੁਣ ਇਹ ਜਿਹੜਾ ਸਿੰਬੋਲਿਜ਼ਮ ਸੀ, ਤੁਸੀਂ ਤਕਲੀਫ ਦੇਖੋ, ਜਿਹੜੇ ਸਾਨੂੰ ਮਰਜ ਕਰਨਾ ਚਾਹੁੰਦੇ ਨੇ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਅੰਦਰ, ਉਹਨਾਂ ਨੂੰ ਇਹ ਭਾਉਂਦਾ ਨਹੀਂ ਸੀ। ਉਹਨਾਂ ਨੂੰ ਇਹ ਚੰਗਾ ਤਾਂ ਕੀ ਲੱਗਣਾ ਸੀ, ਉਹਨਾਂ ਨੂੰ ਲੱਗਾ ਅੱਛਾ ਸਾਡਾ ਹਿੰਦੂਤਵਾ ਦਾ ਰੱਥ ਜਿਹਦੇ ਸਾਹਮਣੇ 200 ਮਿਲੀਅਨ ਮੁਸਲਮਾਨ ਜਿਹੜਾ ਹੈ ਉਹ ਬਿਲਕੁਲ ਚੁੱਪ ਕਰਕੇ ਬਹਿ ਗਿਆ ਹੈ। ਕਸ਼ਮੀਰੀ ਮੁਸਲਮਾਨ ਲੜਦਾ ਸੀ, ਇਹਨਾਂ ਦਾ ਵੀ ਅਸੀਂ ਘੋਗਾ ਚਿੱਤ ਕਰ ਦਿੱਤਾ ਹੈ। 5 ਅਗਸਤ 2019 ਨੂੰ ਆਰਟੀਕਲ 370 ਖਤਮ ਕਰ ਦਿੱਤਾ ਹੈ, ਦੂਸਰਾ ਕਰ ਦਿੱਤਾ ਹੈ। ਇਹ ਸਿੱਖ 2% ਹੀ ਹੈ, ਇਹ ਕਿੱਥੋਂ ਆ ਗਏ ਨੇ? ਪਰ ਇਹ ਜਿੱਥੇ ਗੁਰੂ ਦੀ ਕਲਾ ਵਾਪਰਦੀ ਹੈ, 2-3 ਲਫ਼ਜ਼ ਜਿਹੜੇ ਦੀਪ ਸਿੱਧੂ ਦੇ ਜਿਹੜੀ ਹੈ ਉਹਨਾਂ ਦੀ ਵੋਕੈਬਲਰੀ 'ਚ ਬੜੇ ਕਾਮਨ ਸੀ। ਜਦੋਂ ਉਹ ਸ਼ਹੀਦ ਸਿੰਘਾਂ ਦੇ ਪਹਿਰੇ ਦੀ ਗੱਲ ਜਾਂ ਕਲਾ ਵਾਪਰਨ ਦੀ ਗੱਲ, ਜਿਹਨੂੰ ਨਾਸਤਿਕਤਾ ਵਾਲੇ ਲੋਕ ਨਹੀਂ ਸਮਝ ਸਕਦੇ, ਜਿਹਨੂੰ ਲੌਜਿਕ ਜਾਂ ਦਲੀਲ ਦਾ ਉਹ ਆਸਰਾ ਲੈ ਕੇ ਗੱਲ ਕਰਨ ਵਾਲੇ ਨਹੀਂ ਸਮਝ ਸਕਦੇ, ਉਹਨੂੰ ਉਹੀ ਪ੍ਰੋਫੈਸਰ ਪੂਰਨ ਸਿੰਘ ਜਾਂ ਭਾਈ ਵੀਰ ਸਿੰਘ ਜਿਹੜੇ ਸੁਰਤ ਦੇ ਖੰਭਾਂ 'ਤੇ ਸਵਾਰ ਹੋ ਕੇ ਜਦੋਂ ਤੁਸੀਂ ਅਨਨੋਨ ਦੇ ਵਿੱਚ ਜਾਂਦੇ ਹੋ, ਫਿਰ ਤੁਸੀਂ ਆਨੰਦਪੁਰ ਦਾ ਇਤਿਹਾਸ ਵੀ ਪਕੜ ਸਕਦੇ ਹੋ, ਫਿਰ ਤੁਸੀਂ ਚਮਕੌਰ ਦੀ ਗੜੀ 'ਚ ਵੀ ਪਹੁੰਚ ਜਾਂਦੇ ਹੋ, ਫਿਰ ਮਾਛੀਵਾੜੇ ਦੇ 70 'ਚੋਂ ਵੀ ਤੁਹਾਨੂੰ ਯਾਰੜੇ ਦਾ ਸਾਨੂੰ 70 ਚੰਗਾ ਸੁਣਦਾ। ਇਹ ਇਹਨਾਂ ਲੋਕਾਂ ਦੇ ਵੱਸ ਦਾ ਰੋਗ ਨਹੀਂ ਹੈ। ਗੁਰੂ ਨੇ ਰਹਿਮਤ ਕੀਤੀ, ਇਸ ਯੋਧੇ ਨੇ ਵਿਦਿਨ 2 ਇਅਰਸ ਉਸ ਜਨਰੇਸ਼ਨ ਦੇ ਨਾਲ ਕਨੈਕਟ ਕੀਤਾ ਜਿਹੜਾ ਸਾਥੋਂ ਨਹੀਂ ਸੀ ਬਣ ਸਕਿਆ। ਕਿਉਂਕਿ ਇੱਕ ਨਵਾਂ ਈਡੀਅਮ, ਇੱਕ ਨਵਾਂ ਅੰਦਾਜ਼, ਦੇਖੋ ਹਰ ਮੂਵਮੈਂਟ ਨੂੰ ਉਹਦੇ ਹੀਰੋ ਚਾਹੀਦੇ ਹੁੰਦੇ ਨੇ, ਉਹਦੇ ਨਾਇਕ ਚਾਹੀਦੇ ਹੁੰਦੇ ਨੇ, ਉਹਦੇ ਆਈਕਨ ਚਾਹੀਦੇ ਹੁੰਦੇ ਨੇ। ਜਦੋਂ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਦੌਰ ਦੇਖਦੇ, ਉਸ ਤੋਂ ਪਹਿਲਾਂ ਸਾਡੇ ਸਾਹਮਣੇ 18ਵੀਂ ਸਦੀ ਦੇ ਨਾਇਕ ਸਨ। ਇਹ ਨਹੀਂ ਹੈ ਕਿ ਅੰਗਰੇਜ਼ਾਂ ਦੇ ਰਾਜ ਵੇਲੇ ਕੁਰਬਾਨੀਆਂ ਨਹੀਂ ਹੋਈਆਂ, ਭਾਈ ਮਹਾਰਾਜ ਸਿੰਘ, ਸਾਡੀ ਕੂਕਾ ਮੂਵਮੈਂਟ, ਗਦਰੀ ਬਾਬੇ, ਪਰ ਸਾਡੇ ਸਾਹਮਣੇ ਜੇ ਸਿੱਖ ਰਾਜ ਦੀ ਗੱਲ 1849 ਤੋਂ ਬਾਅਦ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪੈਂਦਾ,
ਜੇ ਕਲੀਅਰਲੀ ਆਰਟੀਕੂਲੇਟ ਕੀਤੀ ਤੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕੀਤੀ। ਵਿੱਚ ਵਿਚਾਲੇ ਵਾਲਾ ਜਿਹੜਾ 100 ਸਾਲ ਹੈ, ਕੁਰਬਾਨੀ ਬਹੁਤ ਹੋਈ, ਪਰ ਉਹ ਨੈਸ਼ਨਲਿਜ਼ਮ ਦੇ ਖਾਤੇ ਦੇ ਵਿੱਚ ਰੋਲਣ ਗਈ। ਉਹ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਾ ਵੀ ਕਦੋਂ ਸਾਨੂੰ ਲਾਜਪਤ ਰਾਏ ਵਰਤ ਗਿਆ, ਕਦੋਂ ਸਾਨੂੰ ਗਾਂਧੀ ਵਰਤ ਗਿਆ, ਕਦੋਂ ਨਹਿਰੂ ਸਾਨੂੰ ਇੱਕ ਆਜ਼ਾਦ ਨਾਰਥ ਪ੍ਰੋਵਿੰਸ ਦੇ ਇਕਰਾਰ ਕਰਕੇ ਮੁੱਕਰ ਗਿਆ। ਉਹਦੇ ਬਾਰੇ ਤਾਂ ਇਹੀ ਗੱਲ ਕਹਿਣੀ ਬਣਦੀ ਹੈ, ਜਿਹੜਾ ਮੈਂ ਇੱਕ ਉਰਦੂ ਦਾ ਕਪਲੇਟ मैं अक्सर दोहराता है कि वो वक्त भी देखा तारीख की घड़ियों ने जब लम्हों ने खता की सदियों ने सजा पाई। उसी जदों ये डिसाइसिव मोमेंट्स होंदियां ने कौमां दी जिंदगी मेक और मार जिन्होंने अंग्रेजी वाले कहते हैं, वो असी गवा नहीं। लेकिन संत जरनैल सिंह खालसा पिंडा वालियां दे रूप जिन्हां ने उस प्राइड नूं सानू समझाया। उन्हां दा कहना भी सी कि भाई शेरां दे बच्चे हो, मैं तो उवें ही है जिवें शेर का बच्चा रल जाए भेडां दे विच ते उहनूं कोई लिजा के शेर देखे भी ये मेरी नस्ल कित्थे रली हुई है, खूह के कंढे लिजा के उहनूं दिखाया कि भाई कर मार पुकार, कह मेरा तो यही काम है। और वो आवाज़ जिहड़ी हकूमत नूं गवारा नहीं सी ते उन्हां ने समझिया, जिहड़ी हर स्टेट समझदी है कि तुसीं अन्नी ताकत दे नाल किसी चीज़ नूं सुप्रैस कर दिओ। पर इस गल का भी ध्यान रहे कि असीं ये मनते हैं कि जब डुलदा खून शहीदां दा तस्वीर बदलदी कौमां दी रंबियां नाल खोपर उतरन जां तकदीर बदलदी कौमां दी। असीं 18वीं सदी घल्लूकारियां चों लंघे, असीं तां वारस है घल्लूकारियां दे। सानूं इस गल दा यकीन है कि हर रात दी सवेर हुंदी है, हर घल्लूकारे उन्हां घल्लूकारियां चों लंघदे हैं। वो भी वक्त आया वड्डे घल्लूकारे दी असीं गल करदे हैं, एक दिन दे विच लगभग अद्धी सिख कौम उस वेले दी फिगर 30 तो 40 हज़ार, बहुत सारे बुजुर्ग बीबियां बच्चे, क्योंकि बड़ी तेजी नाल रिट्रीट कीता अकाल तख्त साहिब तो कुक ते रहीड़ा जिहड़े इस बेल्ट दे विच है मालवे दी घिर गए। पर स्पिरिट जिहड़ी है सिख दी स्पिरिट ही साडी स्ट्रेंथ है। रहरास जदों तक घेरे च निकले, रहरास दा दीवान 4 चफेरे देखिया, किन्ने जख्मी ने, खून चो रहे ने। और उस वेले एक बिरध निहंग सिंह जिहड़ा वैटरन है वो खलो के कहंदा है कि खालसा जी गुरु ने कुठाड़ी प्रीख्या पाई सी, खोट झड़ गया, कुंदन रह गया। हुण ये नहीं है कि मरन वाले खोटे ने, सिख वैसे ही शरीर नूं खोटा कहंदे कि इस खुटहर का नहीं विसास, कि भाई इस खोटे ने की करना है, ते जे खोटा पुग जाए सिद्धांत कायम है, शरीर झड़ गया ने। और विदिन 6 मंथ सिखां ने लाहौर वाल कूच कीता सी। ये साडी डिफाइंड स्पिरिट है। हकूमतां किहनूं एस्टैबलिश करदियां ने, वही मीणे मसंद राम राईए धीर मलीए उन्हां हकूमतां ने भी खड़े कीते सी। आ इन्हां दे तखाईए जथेदारां ने, आ प्रकाश सिंह बादल इहनूं पता नहीं फखरे कौम पंथ रतन की बढ़ाया। हुण अज कित्थे है उहदा पंथ दी शर्म जिहड़ी है, जिवें इन्हां ने इंस्टीट्यूशनल तौर दे उत्ते डिस्ट्रॉय कीता है अकाली दल नूं, पंथक स्पिरिट नूं। लेकिन अज जदों असीं दीप सिद्धू नूं याद कर रहे हैं, गल सोच दी है। बाकी कौन नेड़े है कौन दूर है, किस दा की रुतबा है, ये गुरु दे हथ वडियाई है। पर मैं समझदा है कि जिवें एक सिख स्कॉलर ने कहा कि दीप सिद्धू ने पंजाब की धरती ते खालिस्तान दे संघर्ष की खड़ोत नूं तोड़िया। और उसका असीं प्रतੱਖ अमरगढ़ का हल्का देखते हैं कि किवें लगभग 40,000 के करीब वोट सर सिमरनजीत सिंह मान लैंदे ने। पंजाब दे विच लगभग 4 लाख वोट उस सोच नूं मिलदी है जिहड़ी कौमी आज़ादी नूं परनाई हुई है, ते जिहड़ी कार्ल मार्क्स की विचारधारा च लपेट के दीप सिद्धू नूं RSS का एजेंट, बीजेपी ते इलैक्शनां ते फलाना, उन्हां दे 92 कैंडीडेट चों 91 दीयां जमानतां जब्त होईयां। एक वो भी लखा सिधाना उन्हां दे खाते च पैंदा पर गया इस कैटेगरी चों है। ये हुंदा है ऐ कर करे सो ऐ कर पाए। बहुत बार कलयुग का इंसाफ भी वैसे बड़ा क्विक है, असीं कलयुग नूं किसी होर डेफिनेशन बना दिंदे। ये जस्टिस नाल है, लेकिन इस गल दे उत्ते फोकस रहे कि इंटरनेशनल जियो पॉलिटिक्स बड़ी तेजी नाल बदल रही है। रब ना करे जिन्हें वर्ल्ड वॉर 3 की गल की जा रही है तो बहुत खतरनाक होएगा जो उस पासे गल गई। जिवें एल्बर्ट आइंस्टाइन ने पूछा कि जी तीसरा संसार जंग होएगा, उन्हें कहा कि तीसरे का तो मैनूं पता नहीं,
पर चौथा जिहड़ा है दैट विल बी फॉट विद द स्टिक्स एंड स्टोन्स। ते चौथा संसार जंग वो जिहड़ा पत्थरां ते सोटियां नाल लड़िया जाएगा। मतलब ये है कि तीसरे तक पहुंचते हैं मुकम्मल तबाही होएगी। तो ये तब्दीली सानू ये सोचण दे भी मजबूर करती है कि सिख एक इंपॉर्टेंट फैक्टर है उस खिते दे अंदर। यही नहीं कि असी इतिहास राज किया होया है, असी इंडियन साम्राज्य नूं चैलेंज किया है। इंदिरा गांधी को लैके अज कांग्रेस कित्थे जाके खड़ी है, इस तो अंदाजा लाओ कि अल्टीमेटली सिख फैक्टर कितना पावरफुल फैक्टर है। मोदी का रथ जिहड़ा किते नहीं रुकिया, पंजाब दे विच रोकिया गया। वक्री गल है कि अज झाड़ू के नाम थले उन्होंने बी टीम आई है, लेकिन एक गल कि जिथे अज दे मीणे मसांदो बत्तियां का एक जिहड़ा बेशर्मा का टोला जाके मोदी की कचहरी दिल्ली च बैठा है, आ सारे कामरेडी लाना, इन्हां सारियां नूं भी लोकां ने किवें नकारिया। इस वेले पंजाब की जवानी एक नवीं अंगड़ाई लै रही है, उन्हां दी सोच दे विच पुख्तापन आ रहा है। वो सोच रहे हैं कि भाई जे साडा राज हुंदा, पैसा बयान कर रहे सी जनरल अलॉट, जनरल बेंतुरा, 50 तो ज्यादा जिहड़े यूरोपीयन, इटैलियन, रशियन, अमेरिकन, फ्रेंच वो सिख राज दे विच जाके नौकरी करदे सी। उन्हां शर्तां दे उत्ते दाढ़ी भी रखी हुंदी सी, पब्लिकली स्मोकिंग भी नहीं सी कर सकदे। ये राज भाग का करिश्मा हुंदा है। अज एवरेज 1 लाख तो 1.5 लाख नौजवान बच्चा बच्ची पंजाब चों कैनेडा, आस्ट्रेलिया, न्यूजीलैंड का रुख कर रहे हैं। कला ये नहीं कि वो ब्रेन ड्रेन हो रहा, जो तुहाडा मनी ड्रेन भी हो रहा। जिहड़ी किला 2 किले जमीन है वो गहने पा के 50-50 लाख एजेंटां नूं दे के निकलते हैं, तुहाडा पैसा भी निकल रहा है, जवानी भी निकल रही है। इन्हां ने मिथ्या होया 75 सालों चों कि सिखां नूं कंगाल करना है पंजाब ते जमीन नूं बंजर करना है। भाखड़ा ब्यास मैनेजमेंट बोर्ड के 2 मैंबर वो भी उन्होंने खत्म कर दिते। ऑलरेडी पानिया की लुट किस हद तक पहुंच चुकी है। सारे चैलेंजेस ने, पर इन्हां सारियां दा इक्को एक हल है, दरियाए जमुना तो वाघा तक इंडिपेंडेंट सॉवरन नेशन खालिस्तान। और ये जे तुसीं इंटरनेशनली देखो, करतारपुर साहब का कॉरीडोर खुलदा है, यूनाइटेड नेशन का सैक्रटरी जनरल एंटोनियो गुटरेस जाके उत्थे कहंदा है भी ये कॉरीडोर ऑफ पीस है। ये करिश्मा नहीं तो कोई छोटी चीज नहीं। कित्थे वो काले शीशियां वालियां गड्डियां दे विच सिर्फ 4000 सिख साल दे विच जांदा सी। अज करतारपुर साहब की गल कोई सोच भी नहीं सी सकदा। ये बाबे की कला है कि किवें गुरु नानक उत्थे बैठे ने, एक पासे इस्लामिक पाकिस्तान है, मोराको तो इस्लाम दियां मुल्कां दी लाइन शुरू हुंदी है, वाघा ते मुकदी है, जमुना पार वाले हिंदू कवि ने। साडा किसी नाल कोई रौला नहीं है, तुसीं अपनी तहजीब काऊ बेल्ट दे विच चलाओ। ये तब्दीली है। एक तो बाद आ पिछले हफ्ते स्विट्जरलैंड का एंबेसडर अपनी वाइफ के नाल दरबार साहब जाता है। उस तो एक हफ्ता पहला इजराइल का जिहड़ा एंबेसडर है वो जाता है। जो तुसीं उन्हां दे कमेंट देखो कौम बारे दूजे, ये एवें नहीं जा रहे। चाइना जिहड़ा कि कम्युनिस्ट कंट्री है, उन्हां दा एंबेसडर और पूरा परिवार 2 बार ये मैसेज दे रहे हैं इंटरनेशनली सिख फैक्टर की इंपॉर्टेंस। कला ये नहीं, जो यूक्रेन क्राइसिस है, सिख उस रस्ते से तुरते हैं। खालसा एड, यूनाइटेड सिख फॉर जस्टिस, खालिस्तान का झंडा ला के पोलैंड के बॉर्डर के उत्ते, रोमानिया के उत्ते उही देर अज साडे कोल असीं तेग दे लिते पोलिटिकल पावर के नाल निकलदी है। लैंड नहीं भी पोलिटिकल पावर तेग वरती जाती है। ਤੇ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ, ਤੁਹਾਡੀ ਮਿਲਟਰੀ ਹੁੰਦੀ ਹੈ, ਤੁਹਾਡੀ ਫੌਜ ਹੁੰਦੀ ਹੈ, ਇਹ ਤੁਹਾਡੀ ਪਾਵਰ ਹੁੰਦੀ ਹੈ। ਗੁਰੂ ਨੇ ਗਾਰੰਟੀ ਕੀਤੀ ਹੋਈ ਹੈ ਦੇਸ਼ ਦੀ ਫਤਿਹ। ਗੁਰੂ ਕਲਗੀਧਰ ਪਾਤਸ਼ਾਹ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸ ਤੇਰੀ। ਗੁਰੂ ਨੇ ਸਾਨੂੰ ਬੇਘਰੇ ਨਹੀਂ ਰਹਿਣ ਦੇਣਾ। ਸਾਡਾ ਸਭ ਤੋਂ ਪਾਵਰਫੁਲ ਹਥਿਆਰ ਫੇਥ ਹੈ। जे फेथ है तो सिख है। इको अंकार तो गल शुरू होती है कि वो रब है, बाकी तो उसकी इंटरप्रिटेशन है कि वो सोहना है, दयालु है, कृपालु है। जे ये फेथ साडा गुरु के उत्ते है। गुरु नानक गुरु गोबिंद सिंह साहब ने जो सिक्का उस धरती के उत्ते चलाया, मारिया सिक्का जगत नानक निर्मल पंथ चलाया। सिक्के पोलिटिकल पावर के नाल चलते हैं। जो सिख राज जाता है चांदी के साढ़े रुपये सोने के, तुसीं देखोगे कई महीने उन्होंने ढालते रहे, टनां के टन उन्होंने चांदी बनाई और फिर उन्होंने कहा जी हुण अंग्रेजी
क्वीन वाला सिक्का चलेगा। सो ये जिहड़ा रूहानियत की दुनिया का भी ते पोलिटिकल दुनिया का भी जिथे सब नूं सुख देण बिना जात रंग धर्म नस्ल जेंडर के वितकरे के बराबरी की गल परस्यूट ऑफ हैप्पीनेस की गल ये साडी इनहेरेंट है और साडा सफर स्पिरिचुअलिटी है। असी राजे इसलिए नहीं बनना कि भी असी किसी दे हक खोने ने, असी राज शक्ति इसलिए लैनी है ताकि सरबत का भला हो सके। यही जो असी देखते फतेह बिरध की पैज पंथ की जीत श्री साहिब जी सहाय खालसा जी के बोल बाले कहने हैं। बोल बाला फारसी का शब्द है, बाले का मतलब है उच्चा। The decision making power is vested in the खालसा। कि साढ़े को हक होए कि असी अपनी किस्मत आप करनी है। यही राइट ऑफ सेल्फ डिटर्मिनेशन है, यही खालिस्तान है। सतगुरु रहमत करन वो दिन दूर नहीं है। इस वेले 35 मिलियन सिख कौम जिन्हां तुरा 6 मिलियन सिख डायस्पोरा च ने अज जो सॉफ्ट पावर है किसानी मोर्चे वेले भी देखा किवें उन्हां नूं थुक्या चट्टण ते मजबूर कीता है। वो कानून वापस लेने पे पार्लियामेंट का सैशन सद के जे फिर भी सानू अपनी ताकत का एहसास नहीं है। गुरु की कला वापर रही है, अखा खोलिए, सुत नूं जगाइए, गुरु के उत्ते सिर्फ भरोसा रखिए, अपने परिवारां नूं संभालिए, अपने बच्चे बच्चियां नूं सिक्खी दा एक प्राइड देइए, फखर देइए, उन्हां नूं दसीए कि तुसीं कौन हो। और यही अल्टीमेटली साडी जर्नी सानू विक्ट्री तक ले जाएगी। किसी भी कुछ को नहीं माफी गुरुद्वारा साहब प्रबंधक कमेटी का बाकी वीर का बहुत सारे पुराने दूसरे उन्होंने आके मुलाकात हुई है। सब का बहुत बहुत धन्यवाद। वाहिगुरू जी का खालसा वाहिगुरू जी का खालसा वाहिगुरू जी की फतेह। मीडिया की इंपोर्टेंस के उत्ते गल कर रहे हैं। डॉक्टर साहब ने जिक्र किया गल की है प्रोपेगेंडे के उत्ते नैरेटिव बिल्डिंग के उत्ते कितना इंपोर्टेंट हुंदा। अज असीं वीर दीप सिंह सिद्धू नूं याद कर रहे हैं। मतलब उन्होंने जो अपना सफर शुरू किया इसे दे उत्ते काम किया। शुरुआत उन्होंने इसे तो की कि सानू साडा जिहड़ा नैरेटिव है वो मिसिंग है। 26 जनवरी का जिहड़ा वरतारा वापरदा है किवें उन्हां नूं गद्दार कहा जाता है, किहड़े उन्हां नूं लेबल उन्हां नूं दित्ते जांदे ने, इसकी शुरुआत सरकार वालों इसका जिहड़ा पैमाना वो पहले ही मिस दिता गया सी। जिथे किसान संघर्ष नूं मीडिया नूं टूल के तौर के उत्ते वरतदियां किवें अतवादी कहा गया, किवें वखवादी कहा गया, किवें उन्होंने एक नैरेटिव बिल्ड किया जिस दे विचों वो एक प्रैशर बिल्ड होया किसान लीडरशिप दे उत्ते, जिहड़ी फिर किसान लीडरशिप निशान साहब तो भी मुनकर हुंदी है। उत्थे उन्हां नूं जिहड़े निहंग सिंह जाके छौणियां मूरे बॉर्डर दे उत्ते ला के बैठदे ने, वो भी उन्हां नूं चुभदे ने। उन्हां नूं कहा जांदा कि जी तुसीं वापस चले जाओ। ये क्यों हुंदा? वो इस करके हुंदा क्योंकि गवर्नमेंट वालों एक नैरेटिव सिरजिया जांदा है जिहदा नैरेटिव का जिहड़ा भार है वो किसान लीडरशिप दीयां लत्तां नहीं चलदियां। कुछ दी उहदे विच बेईमानी सी, कुछ नूं उन्हां दे विचों एक अपॉर्चुनिटी नज़र आउंदी सी कि जी असीं अगे चल के चोणां दे विच अपना आप स्थापित करांगे, ते कुछ उस कद दे ही नहीं सी कि उस नूं ओह चैलेंज कर सकदे। ये हुंदी है नैरेटिव दी ताकत। ते नैरेटिव जिहड़ा आ ओह वरतिया जांदा। हुण अज नैरेटिव बिल्डिंग हुंदी किवें आ, उहदे विच मीडिया एक इंपॉर्टेंट टूल है। गवर्नमेंट ने किवें सानू 84 तो बाद का टाइम पीरियड जो तुसीं देखदे हो ते तुसीं इस चीज़ का एहसास कर सकते हो या इस चीज़ नूं समझ सकते हो कि साडा जिहड़ा नैरेटिव सी वो मिसिंग सी। गवर्नमेंट का नैरेटिव प्रिवेल कीता ते साडे ही अपने लोग 84 तो बाद दे सारे दौर नूं काला दौर कहंदे ने। ਜਿਹੜੀਆਂ ਸਾਡੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਨੂੰ ਅੱਤਵਾਦੀ ਕਹਿੰਦੇ ਨੇ। ਉਹਨਾਂ ਦੀ ਗੱਲ ਕਰਨ ਤੋਂ ਝਿਜਕਦੇ ਨੇ। ਉਹੀ ਨੈਰੇਟਿਵ ਅੱਜ ਦੀਪ ਸਿੱਧੂ ਨੇ ਸਿਰਜਿਆ, ਉਸੇ ਨੈਰੇਟਿਵ ਨੂੰ ਅੱਗੇ ਲੈ ਕੇ ਆਂਦਾ ਕਿ ਨਹੀਂ, ਉਹਨੂੰ ਰੀਡਿਫਾਈਨ ਕਰਨ ਦੀ ਉਹ ਕੀਤੀ ਕਿ ਨਹੀਂ, ਇਹ ਜਿਹੜੀਆਂ ਗੱਲਾਂ ਨੇ ਅਸੀਂ ਇਸ ਹਿਸਾਬ ਨਾਲ ਨਹੀਂ, ਅਸੀਂ ਸਰਕਾਰੀ ਵਰਜਨ ਦੇ ਨਾਲ ਨਹੀਂ ਦੇਖਣੀਆਂ, ਅਸੀਂ ਆਪਣਾ ਵਰਜਨ ਆਪ ਸਿਰਜਣਾ। ਅਸੀਂ ਕੀ ਆ, ਅਸੀਂ ਆਪ ਦੱਸਣਾ। ਸਾਨੂੰ ਕੋਈ ਹੋਰ ਨਹੀਂ ਆ ਕੇ ਦੱਸੂਗਾ ਕਿ ਅਸੀਂ ਕੌਣ, ਸਾਨੂੰ ਕੋਈ ਹੋਰ ਨਹੀਂ ਦੱਸੂਗਾ ਕਿ ਅਸੀਂ ਕੀ ਕਰ ਸਕਦੇ ਹਾਂ, ਸਾਨੂੰ ਕੋਈ ਹੋਰ ਨਹੀਂ ਦੱਸੂਗਾ ਕਿ ਸਾਡੀ ਹੱਦ ਕੀ ਹੈ।
ਸਾਨੂੰ ਜੇ ਅਸੀਂ ਲੰਗਰ ਲਾਉਂਦੇ ਆ ਤੇ ਅਸੀਂ ਬਹੁਤ ਚੰਗੇ ਆ, ਜੇ ਅਸੀਂ ਆਪਣੇ ਹੱਕ ਮੰਗਦੇ ਆ ਤੇ ਅਸੀਂ ਵੱਖਵਾਦੀ ਬਣ ਜਾਂਦੇ ਆ ਤੇ ਅਸੀਂ ਅੱਤਵਾਦੀ ਬਣ ਜਾਂਦੇ ਆ। ਅਸੀਂ ਲਾਂਗਰੀ ਬਣਨ ਨਹੀਂ ਆਏ। ਇਹ ਸ਼ਬਦ ਸੀ ਦੀਪ ਸਿੱਧੂ ਦੇ। ਅਸੀਂ ਆਪਣਾ ਆਪ ਡਿਫਾਈਨ ਕਰਨਾ। ਇਹ ਨੈਰੇਟਿਵ ਦੀ ਤਾਕਤ ਹੈ, ਇਹ ਮੀਡੀਆ ਦੀ ਤਾਕਤ ਹੈ। ਮੀਡੀਆ ਦੇ ਵਿੱਚ ਨੈਰੇਟਿਵ ਘੜੇ ਜਾਂਦੇ ਨੇ। ਟੀਵੀ 84 ਦੀ ਸ਼ੁਰੂਆਤ ਹੁੰਦੀ ਹੈ ਅੱਜ ਤੋਂ 9-10 ਸਾਲ ਪਹਿਲਾਂ ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਕਿ ਸਾਡੇ ਲੋਕ ਵੀ ਜਿਹੜੇ ਨੇ ਉਹ ਸਾਡਾ ਪੱਖ ਸਮਝਣ ਤੋਂ ਇਨਕਾਰੀ ਕਿਉਂ ਨੇ। ਇਸ ਚੀਜ਼ ਨੂੰ ਬਦਲਿਆ ਜਾਵੇ। ਕਾਫੀ ਹੱਦ ਤੱਕ ਅਸੀਂ ਉਹਦੇ ਤੇ ਕੰਮ ਕੀਤਾ ਤੇ ਕੁਝ ਚੀਜ਼ਾਂ ਦੇ ਵਿੱਚ ਅਸੀਂ ਕਾਮਯਾਬ ਵੀ ਹੋਏ। ਜਦੋਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ, ਹਕੂਮਤ ਦੀ ਗੱਲ ਕਰਦੇ ਹਾਂ, ਦਿੱਲੀ ਦਰਬਾਰ ਨੂੰ ਇਹ ਚੀਜ਼ ਸੂਟ ਕਰਦੀ ਹੈ ਕਿ ਉਹਨਾਂ ਦੀ ਲੋਕਲ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਪਾਕਿਸਤਾਨ ਨੂੰ ਇੱਕ ਨੈਗੇਟਿਵ ਸਟੇਟ, ਇੰਡੀਆ ਦਾ ਵਿਰੋਧੀ ਬਣਾ ਕੇ ਸਿਰਜਿਆ, ਬਣਾਇਆ ਤੇ ਫਿਰ ਉਹਦੇ ਆਧਾਰ ਦੇ ਉੱਤੇ ਉਹ ਵੋਟਾਂ ਲੈਂਦੇ ਨੇ। ਕਿਵੇਂ ਅੱਜ ਪਾਕਿਸਤਾਨ ਨੂੰ ਭੰਡਿਆ ਜਾਂਦਾ ਹੈ, ਗੱਲ ਕੋਈ ਹੁੰਦੀ ਨਹੀਂ। ਪਹਿਲਾਂ ਪਾਕਿਸਤਾਨ ਨੂੰ ਬਲੇਮ ਕਰਕੇ, ISI ਦੇ ਉੱਤੇ ਬਲੇਮ ਕਰਕੇ ਉਹਦਾ ਇੱਕ ਉਸ ਹਿਸਾਬ ਨਾਲ ਨੈਰੇਟਿਵ ਬਿਰਤਾਂਤ ਸਿਰਜ ਦਿੱਤਾ ਜਾਂਦਾ। ਉਸੇ ਨੂੰ ਪੰਜਾਬ ਦੇ ਸੰਘਰਸ਼ ਨੂੰ ਵੀ ਉਸੇ ਦੇ ਨਾਲ ਜੋੜ ਕੇ ਉਹਨਾਂ ਨੇ ਨੈਗੇਟ ਕੀਤਾ। ਹੁਣ ਸਾਡੀ ਇਤਿਹਾਸਕ ਸਾਂਝ ਹੈ ਪਾਕਿਸਤਾਨ ਦੇ ਨਾਲ। ਉਸ ਧਰਤੀ ਦੇ ਉੱਤੇ ਸਾਡੇ 174 ਦੇ ਕਰੀਬ ਗੁਰਦੁਆਰਾ ਸਾਹਿਬਾਨ ਨੇ ਜਿਹੜੇ ਇਤਿਹਾਸਕ, ਸਾਡਾ ਸਾਰਾ ਇਤਿਹਾਸ ਉੱਤੇ ਹੈ। ਅਸੀਂ ਕਿਉਂ ਉਸ ਨੈਰੇਟਿਵ ਨੂੰ ਮੰਨੀਏ ਤੇ ਕਿਉਂ ਪਾਕਿਸਤਾਨ ਨੂੰ, ਜਾਂ ਕਿਉਂ ਅਸੀਂ ਉਸ ਧਰਤੀ ਨੂੰ ਜਿੱਥੇ ਸਾਡਾ ਮੱਕਾ ਤੇ ਮਦੀਨਾ ਹੈ, ਜਿੱਥੇ ਗੁਰੂ ਨਾਨਕ ਸਾਹਿਬ ਦਾ ਕਰਤਾਰਪੁਰ ਸਾਹਿਬ ਤੋਂ ਲੈ ਕੇ ਸਾਡੇ ਇਤਿਹਾਸਕ ਸਥਾਨ ਨੇ, ਜਿੱਥੇ ਸਾਡੀ ਕਲਚਰਲੀ ਸਾਡੀ ਸਾਰੀ ਸਾਂਝ ਹੈ, ਉਹਨੂੰ ਅਸੀਂ ਕਿਉਂ ਮਾੜਾ ਕਰੀਏ। ਨਾ ਇਤਿਹਾਸਕ ਪੱਖ ਤੋਂ ਨਾ ਇਕਨੋਮਿਕਲ ਪੱਖ ਤੋਂ ਨਹੀਂ ਸਾਨੂੰ ਸੂਟ ਕਰਦਾ। ਪੰਜਾਬ ਦਾ ਇਹ ਹਿੱਤ ਹੈ, ਪੰਜਾਬ ਦੀ ਕਿਸਾਨੀ ਦਾ ਇਹ ਹਿੱਤ ਹੈ ਕਿ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਬਾਗੇ ਤੇ ਹੁਸੈਨੀਵਾਲਾ ਬਾਰਡਰ ਦੇ ਰਾਹੀਂ ਸਾਡੀ ਯੂਰਪ ਤੱਕ ਜਿਹੜੀ ਹੈ ਸਾਡੀਆਂ ਫਸਲਾਂ ਵਿਕਣ, ਸਾਡੀਆਂ ਜਿਣਸਾਂ ਰੂਸ ਤੱਕ ਜਾ ਕੇ ਵਿਕਣ। ਜਿੱਥੇ ਅੱਜ ਪੋਟੈਟੋ ਇੰਡਸਟਰੀ ਐਡੇ ਵੱਡੀ ਲਾਰਜ ਸਕੇਲ ਦੇ ਉੱਤੇ ਰੂਸ ਇੰਪੋਰਟ ਕਰਦਾ ਹੈ, ਯੂਰਪ ਦੇ ਵਿੱਚ ਮਾਰ ਹੈ, ਸਾਡੀਆਂ ਫਸਲਾਂ ਪਹਿਲਾਂ ਪੰਜਾਬ ਦੇ ਵਿੱਚੋਂ ਬੰਦਰਗਾਹ ਤੱਕ, ਪੋਰਟ ਤੱਕ ਬੰਬੇ ਜਾਂਦੀਆਂ ਨੇ, ਬੰਬੇ ਤੋਂ ਅੱਗੇ ਘੁੰਮ ਕੇ ਕਰਾਚੀ ਰਾਹੀਂ ਜਾਂ ਹੋਰ ਪੋਰਟਸ ਦੇ ਰਾਹੀਂ ਕਿੱਥੇ ਜਾਂਦੀਆਂ ਨੇ। ਕਿਉਂ ਨਹੀਂ ਅਸੀਂ ਇਹ ਬਾਰਡਰ ਖੋਲ ਸਕਦੇ ਤੇ ਕਿਉਂ ਨਹੀਂ ਸਾਡੀਆਂ ਜਿਣਸਾਂ ਉਹ ਜਿਹੜੀਆਂ ਸਾਡੀਆਂ ਫਸਲਾਂ ਨੇ ਉਹ ਸਿੱਧੀਆਂ ਬਾਰਡਰ ਰਾਹੀਂ ਕਿਉਂ ਨਹੀਂ ਜਾ ਸਕਦੀਆਂ? ਇਸ ਕਰਕੇ ਨਹੀਂ ਜਾ ਸਕਦੀਆਂ ਕਿਉਂਕਿ ਉਹ ਸਰਕਾਰ ਨੂੰ, ਗਵਰਨਮੈਂਟ ਨੂੰ ਸੂਟ ਨਹੀਂ ਕਰਦਾ। ਉਹਨਾਂ ਨੇ ਨੈਰੇਟਿਵ ਇੱਕ ਬਣਾਇਆ ਹੋਇਆ ਕਿ ਪਾਕਿਸਤਾਨ ਕੀ ਹੈ, ਪਾਕਿਸਤਾਨ ਇੱਕ ਫੇਲਡ ਸਟੇਟ ਹੈ, ਪਾਕਿਸਤਾਨ ਭਾਰਤ ਦਾ ਵਿਰੋਧੀ ਹੈ। ਅੱਜ ਕਿਸ ਹਿਸਾਬ ਨਾਲ ਇਹ ਗੱਲਾਂ ਚੱਲ ਰਹੀਆਂ ਨੇ ਉਹ ਮੀਡੀਆ ਦੇ ਵਿੱਚ ਤੁਸੀਂ ਸਾਰੇ ਦੇਖ ਸਕਦੇ ਹੋ। ਸੋ ਇਹ ਚੀਜ਼ ਹੈ ਜਿਹੜਾ ਟੀਵੀ 84 ਵੱਲੋਂ ਇੱਕ ਉਦਮ ਕੀਤਾ ਗਿਆ। ਇਸ ਪਾਰਟ ਦੇ ਵਿੱਚ ਅਸੀਂ ਪਹਿਲਾ ਇੱਕ ਪੰਜਾਬੀ ਦਾ ਚੈਨਲ ਹੋਵਾਂਗੇ ਜਿਹਦੀ ਆਡੀਅנס, ਪੰਜਾਬੀ ਆਡੀਅנס ਬਾਗੇ ਦੇ ਇੱਧਰ ਵੀ ਹੈ ਤੇ ਉੱਧਰ ਵੀ ਹੈ। ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੋਵੇਂ ਪਾਸੇ ਸਾਡੀ ਆਡੀਅנס ਹੈ। ਇਹ ਜਿਹੜੀ ਕਲਚਰਲ ਸਾਂਝ ਹੈ, ਸਾਡੀ ਤਹਿਜ਼ੀਬੀ ਸਾਂਝ ਹੈ, ਉਹ ਸਾਂਝ ਸਾਡੀ ਬਾਗੇ ਦੇ ਪਰਲੇ ਪਾਸੇ ਹੈ, ਦਿੱਲੀ ਦੇ ਪਰਲੇ ਪਾਸੇ ਨਹੀਂ ਹੈਗੀ। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਸਾਡਾ ਫਾਇਦਾ ਕਿੱਥੇ ਹੈ, ਸਾਡਾ ਨੁਕਸਾਨ ਕਿੱਥੇ ਹੈ, ਇਹ ਗੱਲ ਅਸੀਂ ਸਮਝਣੀ ਹੈ। ਕੋਈ ਹੋਰ ਨਹੀਂ ਆ ਕੇ ਸਾਨੂੰ ਦੱਸੂਗਾ ਕਿ ਜੀ ਤੁਸੀਂ ਏਦਾਂ ਕਰ ਲਓ ਤੇ ਇਸ ਹਿਸਾਬ ਨਾਲ ਤੁਸੀਂ ਚੱਲੋ। ਉਹਦੇ ਵਿੱਚ ਅਸੀਂ ਕਿੱਥੇ ਖਲੋਤੇ ਹਾਂ, ਸਾਡਾ ਨੈਰੇਟਿਵ ਕੀ ਹੈ, ਸਾਡਾ ਫਾਇਦਾ ਕੀ ਹੈ, ਇਹ ਚੀਜ਼ ਅਸੀਂ ਦੇਖਣੀ ਹੈ। ਤੇ ਉਹ ਚੀਜ਼ਾਂ ਸਾਡੇ ਇੰਸਟੀਚਿਊਟਸ ਨੇ ਤੈਅ ਕਰਨੀਆਂ ਨੇ, ਡਿਸਾਈਡ ਕਰਨੀਆਂ ਨੇ ਤੇ ਫਿਰ ਅੱਗੇ ਪ੍ਰੋਪੇਗੇਟ ਕਰਨੀਆਂ ਨੇ। ਸਾਡੀ SGPC, ਸਾਡੀਆਂ ਸੰਸਥਾਵਾਂ ਚੀਫ ਖਾਲਸਾ ਦੀਵਾਨ ਤੋਂ ਲੈ ਕੇ ਧਾਰਮਿਕ ਪਿੰਡ ਦੇ ਵਿੱਚ ਹੋਣ ਜਾਂ ਸਾਡੀਆਂ ਯੂਨੀਵਰਸਿਟੀਆਂ ਅੱਜ ਸਾਰੀਆਂ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਨੇ। ਉੱਥੋਂ ਜਿਹੜਾ ਨੈਰੇਟਿਵ ਬਿਲਡ ਹੋ ਰਿਹਾ ਹੈ, ਸਿਰਜਿਆ ਜਾ ਰਿਹਾ ਹੈ, ਉਹ ਗਵਰਨਮੈਂਟ ਦਾ ਵਰਜਨ ਹੈ। ਇਹ ਚੀਜ਼ ਸਾਨੂੰ, ਉਹਦੀਆਂ ਮਿਸਾਲਾਂ ਸਾਨੂੰ ਡੇਲੀ ਦੇਖਣ ਨੂੰ ਮਿਲਦੀਆਂ ਨੇ। ਅੱਜ ਗੁਰੂ ਸਾਹਿਬਾਨਾਂ ਬਾਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ 12ਵੀਂ ਦੀਆਂ ਕਿਤਾਬਾਂ ਦੇ ਵਿੱਚ, 11ਵੀਂ ਦੀਆਂ ਕਿਤਾਬਾਂ ਦੇ ਵਿੱਚ ਕਿਸ ਹਿਸਾਬ ਨਾਲ ਉਹ ਹਿਸਟਰੀ ਸਾਡੀ ਡਿਸਟੋਰਟ ਕੀਤੀ ਜਾ ਰਹੀ ਹੈ। ਅੱਜ ਤੋਂ 3 ਹਫ਼ਤੇ ਹੋ ਚੱਲੇ ਆਲਮੋਸਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦਫ਼ਤਰ ਦੇ ਬਾਹਰ ਚੰਡੀਗੜ੍ਹ ਵਿਖੇ ਧਰਨਾ ਲੱਗਾ ਹੋਇਆ ਹੈ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ। ਇਹ ਕਿਉਂ ਹੋ ਰਿਹਾ ਸਾਨੂੰ ਨਹੀਂ ਪਤਾ, SGPC ਨੂੰ ਨਹੀਂ ਪਤਾ, ਪੰਜਾਬੀ ਯੂਨੀਵਰਸਿਟੀ ਨੂੰ ਨਹੀਂ ਪਤਾ। ਸਾਡੀਆਂ ਸੰਸਥਾਵਾਂ ਫੇਲ ਕਿਉਂ ਨੇ? ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਚੱਲਦੀਆਂ ਕਿੱਥੋਂ ਨੇ? ਦਿੱਲੀ ਤੋਂ ਚੱਲਦੀਆਂ ਨੇ। ਉਹ ਜਿਸ ਹਿਸਾਬ ਨਾਲ ਸਾਨੂੰ ਬਣਾਉਣਾ ਚਾਹੁੰਦੇ ਆ
ਉਸ ਹਿਸਾਬ ਨਾਲ ਬਣਾ ਰਹੇ ਆ। ਜਿਸ ਹਿਸਾਬ ਨਾਲ ਸਾਡੀ ਪੇਸ਼ਕਾਰੀ ਕਰਨਾ ਚਾਹੁੰਦੇ ਆ ਉਸ ਹਿਸਾਬ ਨਾਲ ਪੇਸ਼ ਕਰ ਰਹੇ ਆ। ਜੇ ਅਸੀਂ ਇਸ ਚੀਜ਼ ਨੂੰ ਬਦਲਣਾ, ਇਸ ਚੀਜ਼ ਦਾ ਕੋਈ ਕਾਊਂਟਰ ਲੈ ਕੇ ਆਉਣਾ, ਤੇ ਸਾਨੂੰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਇੰਡੀਪੈਂਡੈਂਟ ਚਾਹੀਦੀਆਂ ਨੇ। ਸਾਡੀਆਂ ਸੰਸਥਾਵਾਂ ਉਹ ਹਰ ਇੱਕ ਪਿੰਡ ਦੇ ਵਿੱਚ, ਹੁਣ ਕੋਈ ਵੀ ਬੰਦਾ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਇੱਕ ਆਜ਼ਾਦਾਨਾ ਤੌਰ ਦੇ ਉੱਤੇ ਕੋਈ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਲੱਗਾ ਹੋਇਆ, ਕੋਈ ਮੀਡੀਆ ਦੇ ਫੀਲਡ ਦੇ ਵਿੱਚ ਲੱਗਾ ਹੋਇਆ, ਕੋਈ ਹਿਊਮੈਨਿਟੇਰੀਅਨ ਐਸਪੈਕਟ ਨੂੰ ਲੈ ਕੇ ਲੀਡ ਕਰ ਰਿਹਾ ਹੈ, ਇਹ ਚੀਜ਼ ਸਾਡੇ ਲਈ ਇੰਪੋਰਟੈਂਟ ਆ। ਇਹੀ ਚੀਜ਼ ਜਿਹੜੀ ਹੈ, ਜਦੋਂ ਦੀਪ ਸਿੱਧੂ ਗੱਲ ਕਰਦੇ ਆ ਕਿ ਸਾਡੀ ਹੋਂਦ ਦੀ ਲੜਾਈ ਹੈ, ਇਵੈਂਚੁਅਲੀ ਇਹੀ ਸਾਰੀਆਂ ਚੀਜ਼ਾਂ ਸਾਡੀ ਹੋਂਦ ਦੇ ਵਿੱਚ ਜਾ ਕੇ ਮਿਲਦੀਆਂ ਨੇ। ਇਹੀ ਚੀਜ਼ਾਂ ਸਾਡੀ ਹੋਂਦ ਬਿਲਡ ਕਰਦੀਆਂ ਨੇ। ਇਹੀ ਜਿਹੜੀ ਨੈਰੇਟਿਵ ਬਿਲਡਿੰਗ ਹੈ ਉਹ ਅੱਗੇ ਜਾ ਕੇ ਸਾਡੀ ਜਿਹੜੀ ਜਨਰੇਸ਼ਨ ਹੈ, ਆਉਣ ਵਾਲੀ ਜਨਰੇਸ਼ਨ ਹੈ ਜਾਂ ਜਿਹੜੀ ਅੱਜ ਦੀ ਜਨਰੇਸ਼ਨ ਹੈ, ਉਹਨਾਂ ਦੇ ਦਿਮਾਗਾਂ ਦੇ ਵਿੱਚ ਘਰ ਕਰਦੀ ਹੈ, ਤੇ ਉਹੀ ਫਿਰ ਉਸ ਸੋਚ ਨੂੰ, ਉਸ ਨੂੰ ਅੱਗੇ ਲੈ ਕੇ ਜਾਂਦੇ ਨੇ ਤੇ ਉਸ ਨੂੰ ਐਸਟੈਬਲਿਸ਼ ਕਰਦੇ ਨੇ। ਲੰਬੀ ਲੜਾਈ ਹੈ ਇਹ, ਪਰ ਇਹਦੇ ਵਿੱਚ ਇਹ ਗੱਲ ਸਮਝਣ ਵਾਲੀ ਹੈ ਕਿ ਸਾਡੇ ਜਿਹੜੇ ਇੰਸਟੀਚਿਊਟ ਨੇ ਉਹ ਬਹੁਤ ਇੰਪੋਰਟੈਂਟ ਨੇ, ਜਿਹੜੇ ਆਜ਼ਾਦਾਨਾ ਤੌਰ ਦੇ ਉੱਤੇ ਗੱਲ ਨੂੰ ਕਰ ਰਹੇ ਨੇ, ਗੱਲ ਨੂੰ ਅੱਗੇ ਤੋਰ ਰਹੇ ਨੇ। TV 84 ਉਹਨਾਂ ਸੰਸਥਾਵਾਂ ਦੇ ਵਿੱਚੋਂ ਇੱਕ ਹੈ ਜਿਹਦਾ ਮੀਡੀਆ ਦਾ ਅਸੀਂ ਪਿੜ ਚੁਣਿਆ। ਮੀਡੀਆ ਨੂੰ ਮੁੱਖ ਰੱਖਦਿਆਂ ਹੋਇਆ ਹੁਣ ਜੇ ਪਿਛਲੇ ਚੋਣਾਂ ਦੇ ਦੌਰਾਨ ਦੇਖਣਾ ਹੋਵੇ ਤੇ ਪੰਜਾਬ ਦੇ ਜਿਹੜੇ ਇਸ਼ੂਜ਼ ਨੇ, ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ, ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੀ ਗੱਲ ਹੋਵੇ, ਇਹਨਾਂ ਇਸ਼ੂਜ਼ ਨੂੰ ਫੋਕਸ ਰੱਖਦਿਆਂ ਅਸੀਂ ਆਪਣਾ ਜਿਹੜਾ ਕੈਂਪੇਨ ਸੀ ਜਾਂ ਇਹਨਾਂ ਇਸ਼ੂਜ਼ ਦੇ ਉੱਤੇ ਫੋਕਸ ਰੱਖਿਆ। ਹੁਣ ਅਸੀਂ ਚੇਂਜ ਲੱਭਦੇ ਆ ਪੰਜਾਬ ਦੀ ਗਵਰਨਮੈਂਟ ਦੇ ਵਿੱਚੋਂ, ਪਰ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਪੰਜਾਬ ਦੀ ਗਵਰਨਮੈਂਟ ਦੇ ਵਿੱਚ ਜੇ ਕੋਈ ਚੇਂਜ ਆਉਂਦੀ ਹੈ ਤੇ ਉਸ ਚੇਂਜ ਦੇ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਣ ਲੱਗਾ, ਕਿਉਂਕਿ ਉੱਪਰ ਜਿਹੜੀ ਗਵਰਨਮੈਂਟ ਬੈਠੀ ਹੈ, ਉੱਪਰ ਜਿਹੜੀਆਂ ਏਜੰਸੀਜ਼ ਬੈਠੀਆਂ ਨੇ, ਉਹਨਾਂ ਨੇ ਹੀ ਪੰਜਾਬ ਨੂੰ ਰਨ ਕਰਨਾ। ਮਤਲਬ ਇਸ ਟਾਈਮ ਪੀਰੀਅਡ ਦੇ ਵਿੱਚ ਦੋ ਅਹਿਮ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਹੋਈਆਂ ਨੇ, ਕਿਸਾਨੀ ਸੰਘਰਸ਼ ਦਾ ਜਿਹੜਾ ਸਾਰਾ ਵਰਤਾਰਾ ਵਾਪਰਿਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਭੇਜਿਆ ਜਾਂਦਾ ਹੈ ਕਿ ਜੀ ਅਸੀਂ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਰੱਦ ਕਰਦੇ ਹਾਂ। ਪੰਜਾਬ ਨੇ, ਸਟੇਟ ਨੇ ਰੱਦ ਕਰ ਦਿੱਤੇ ਆ, ਗਵਰਨਮੈਂਟ ਨੇ ਰੱਦ ਕਰ ਦਿੱਤੇ ਆ, ਵਿਧਾਨ ਸਭਾ ਨੇ ਰੱਦ ਕਰਕੇ ਮਤਾ ਭੇਜ ਦਿੱਤਾ। ਉਹਦਾ ਇੰਪੈਕਟ ਕੀ ਹੋਇਆ? ਕੁਝ ਵੀ ਨਹੀਂ, ਕਿਉਂਕਿ ਪੰਜਾਬ ਦੀ ਗਵਰਨਮੈਂਟ ਕੋਲ ਕੋਈ ਹੱਕ ਹੀ ਨਹੀਂ ਹੈਗਾ। ਜਿੰਨੀ ਦੇਰ ਤੱਕ ਕੇਂਦਰ ਉਸ ਚੀਜ਼ ਨੂੰ ਹਾਮੀ ਨਹੀਂ ਭਰਦਾ, ਤੁਸੀਂ ਕੁਝ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਸ਼ੂ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਨਵਾਂ ਕਾਨੂੰਨ ਬਣਾਉਣ ਦੀ ਗੱਲ ਤੁਰਦੀ ਹੈ, ਜਿਹੜੀਆਂ ਅਦਾਲਤਾਂ ਦੇ ਵਿੱਚ ਪ੍ਰੋਵੀਜ਼ਨ ਅੱਜ ਦੀ ਡੇਟ ਦੇ ਵਿੱਚ 3 ਸਾਲ ਰੱਖਿਆ ਗਿਆ ਕਿ 3 ਸਾਲ ਤੱਕ ਦੀ ਜਿਹੜੀ ਸਜ਼ਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਉਹ ਹੋ ਸਕਦੀ ਹੈ। ਗਵਰਨਮੈਂਟ ਮਤਾ ਪਾਸ ਕਰਕੇ ਭੇਜਦੀ ਹੈ ਕਿ ਜੀ ਇਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ। ਉਹ ਮਤਾ ਉਹਨਾਂ ਨੇ ਚੁੱਕ ਕੇ ਡਸਟਬਿਨ ਦੇ ਵਿੱਚ ਸੁੱਟਿਆ, ਨਹੀਂ ਮੰਨਿਆ। ਇਹ ਸੈਂਟਰ ਦੀ ਸਰਕਾਰ ਦੇ ਸਾਹਮਣੇ ਪੰਜਾਬ ਦੀ ਜਿਹੜੀ ਵਿਧਾਨ ਸਭਾ ਆ ਉਹਦੇ ਫੈਸਲਿਆਂ ਦਾ ਇਹ ਹਸ਼ਰ ਹੁੰਦਾ। ਤੁਸੀਂ ਸਾਰਾ ਜ਼ੋਰ ਲਾ ਕੇ ਇਸ ਲੈਵਲ ਤੱਕ ਵੀ ਜਾਓਗੇ ਤੇ ਫਿਰ ਵੀ ਤੁਸੀਂ ਉੱਥੇ ਕੁਝ ਗਰਾਊਂਡ ਦੇ ਉੱਤੇ ਇੰਪੈਕਟ ਨਹੀਂ ਕਰ ਸਕਦੇ। ਦੀਪ ਸਿੱਧੂ ਜਦੋਂ ਇਹ ਗੱਲ ਕਰਦਾ ਸੀ ਕਿ ਨਹੀਂ ਮੈਂ ਸਰਕਾਰ ਬਣਾਉਣ ਨਹੀਂ ਆਇਆ, ਮੈਂ ਇਹ ਕੰਮ ਕਰਨ ਨਹੀਂ ਆਇਆ, ਉਹਨੂੰ ਦਿਖਦਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਬਣੇ, ਜਦੋਂ ਚੱਲਣੀ ਸੈਂਟਰ ਦੇ ਹਿਸਾਬ ਨਾਲ ਹੈ ਤੇ ਪੰਜਾਬ ਦਾ ਭਲਾ ਉਹਦੇ ਵਿੱਚੋਂ ਨਹੀਂ ਹੋ ਸਕਦਾ। ਸਾਨੂੰ ਇੰਡੀਪੈਂਡੈਂਟ ਸੋਚ, ਇੰਡੀਪੈਂਡੈਂਟ ਨੈਰੇਟਿਵ, ਇੰਡੀਪੈਂਡੈਂਟ ਇੰਸਟੀਚਿਊਟਸ ਚਾਹੀਦੇ ਨੇ ਜਿਹੜੇ ਸਾਡੀ ਗੱਲ ਕਰ ਸਕਣ, ਸਾਡੇ ਇੰਟਰਸਟ ਨੂੰ ਵਾਚ ਕਰ ਸਕਣ। ਬਾਕੀ ਵੀ ਨੇ, ਬਾਕੀ ਪਿੰਡਾਂ ਦੇ ਵਿੱਚ ਸੰਸਥਾਵਾਂ ਸਾਡੀਆਂ ਨੇ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਬੈਠ ਕੇ ਲੱਗੀਆਂ ਹੋਈਆਂ ਨੇ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਤੇ ਬਾਕੀ ਫੀਲਡਸ ਦੇ ਵਿੱਚ। ਅੱਜ ਅਸੀਂ ਇੱਥੇ ਆਏ ਹਾਂ TV 84 ਨੂੰ ਲੈ ਕੇ ਕਿ ਅਸੀਂ ਮੀਡੀਆ ਦੇ ਫੀਲਡ ਦੇ ਵਿੱਚ ਇਸ ਸੋਚ ਨੂੰ ਅੱਗੇ ਲੈ ਕੇ ਵਧ ਰਹੇ ਹਾਂ। ਅਸੀਂ ਇੰਪੈਕਟ ਕੀਤਾ, ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਇਸ਼ੂ ਆ ਚੁੱਕਿਆ, 1.5 ਮਹੀਨਾ ਲਗਾਤਾਰਤਾ ਦੇ ਨਾਲ ਅਸੀਂ ਕਰਦੇ ਰਹੇ ਹਾਂ। ਸਾਡਾ ਪੱਤਰਕਾਰ ਗਰਾਊਂਡ ਦੇ ਉੱਤੇ ਬੈਠ ਕੇ ਭਗਵੰਤ ਮਾਨ ਨੂੰ ਸਵਾਲ ਪੁੱਛਦਾ ਤੇ ਉਹ ਇੱਕ ਵੀਡੀਓ, ਇੱਕ ਐਵੀਡੈਂਟ ਬਣਦੀ ਹੈ, ਚਾਰੇ ਪਾਸੇ ਸਰਕੂਲੇਟ ਹੁੰਦੀ ਹੈ ਤੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਇਸ਼ੂ ਹੈ ਉਹ ਪੰਜਾਬ ਦੀ ਫਿਜ਼ਾ ਦੇ ਵਿੱਚ ਗੂੰਜਦਾ। ਦਿੱਲੀ ਦੀਆਂ ਅਖਬਾਰਾਂ ਜਿਹੜੀਆਂ
ਸੈਂਟਰ ਦੇ ਵਿੱਚੋਂ ਛਪਦੀਆਂ ਨੇ, ਦਾ ਹਿੰਦੂ ਤੋਂ ਲੈ ਕੇ ਟਾਈਮਜ਼ ਆਫ ਇੰਡੀਆ ਤੱਕ ਉਹ ਖਬਰ ਬਣਾਉਂਦੀਆਂ ਨੇ। ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਇਸ਼ੂ ਹੈ, ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ ਜਿਹੜਾ ਇਸ਼ੂ ਹੈ, ਉਹ ਨੈਸ਼ਨਲ ਮੀਡੀਆ ਦੇ ਵਿੱਚ ਚੁੱਕਿਆ ਜਾਂਦਾ ਹੈ। ਉਹਦਾ ਆਧਾਰ TV 84 ਦੀ ਜਿਹੜੀ ਵੀਡੀਓ ਸੀ, TV 84 ਦੇ ਪੱਤਰਕਾਰ ਵੱਲੋਂ ਜਿਹੜਾ ਸਵਾਲ ਪੁੱਛਿਆ ਗਿਆ ਸੀ ਭਗਵੰਤ ਮਾਨ ਨੂੰ, ਉਹ ਉਹਦਾ ਆਧਾਰ ਬਣਾਇਆ ਜਾਂਦਾ। ਇਹ ਸਾਡੀ ਪ੍ਰਾਪਤੀ ਹੈ। ਇਦਾਂ ਦੀਆਂ ਗੱਲਾਂ ਮਤਲਬ ਉਹ ਕੋਵਿਡ ਦੇ ਸਮੇਂ ਦੇ ਦੌਰਾਨ ਹੋਣ, ਜਦੋਂ ਅਸੀਂ ਸਿੱਖੀ ਨੈਰੇਟਿਵ ਦੀ ਗੱਲ ਕਰਦੇ ਹਾਂ, ਉਹਦੇ ਤੋਂ ਬਾਅਦ ਦੇ ਵਿੱਚ ਹੋਣ, ਦਿੱਲੀ ਦੇ ਵਿੱਚ ਜਦੋਂ ਸਿੱਖ ਬੱਚੀ ਦੇ ਨਾਲ ਕੁਕਰਮ ਕੀਤਾ ਜਾਂਦਾ, ਉਸ ਦਾ ਜਿਹੜਾ ਇੱਕ ਨੈਰੇਟਿਵ ਹੈ, ਗਵਰਨਮੈਂਟ ਵੱਲੋਂ, ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। 2 ਹਫ਼ਤੇ ਬਾਅਦ ਆਲਮੋਸਟ TV 84 ਦਾ ਜਰਨਲਿਸਟ ਸੀ ਜਿਹੜਾ ਉੱਥੇ ਗਰਾਊਂਡ ਦੇ ਉੱਤੇ ਜਾ ਕੇ ਉਸ ਪਰਿਵਾਰ ਦੀ ਇੰਟਰਵਿਊ ਕਰਕੇ ਲੈ ਕੇ ਆਉਂਦਾ, ਤੇ ਅਗਲੇ ਦਿਨ ਉੱਥੇ ਸਾਰਾ ਮੀਡੀਆ ਪਹੁੰਚਦਾ, ਤੇ ਉੱਥੇ ਦਾ ਜਿਹੜਾ ਲੋਕਲ DSP ਆ ਉਹ ਸਾਡੇ ਬੰਦੇ ਨੂੰ ਕਹਿੰਦਾ ਆ ਕਿ TV 84 ਦਾ ਬੰਦਾ ਅੰਦਰ ਨਾ ਜਾਵੇ, ਬਾਕੀ ਸਾਰਾ ਮੀਡੀਆ ਜਿਹੜਾ ਆ ਉਹ ਜਾ ਸਕਦਾ ਹੈ। ਜਿੰਨੀ ਦੇਰ ਤੱਕ ਤੁਹਾਡੀਆਂ ਸੰਸਥਾਵਾਂ ਤੁਹਾਡਾ ਪੱਖ, ਤੁਹਾਡੇ ਇੰਟਰਸਟ ਨੂੰ ਮੂਹਰੇ ਰੱਖ ਕੇ ਨਹੀਂ ਗਰਾਊਂਡ ਦੇ ਵਿੱਚ ਜਾਣਗੀਆਂ, ਨਹੀਂ ਕੰਮ ਕਰਨਗੀਆਂ, ਉਨੀ ਦੇਰ ਤੱਕ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕਿ ਕੋਈ ਵੀ ਜਿਹੜਾ ਸਾਰਥਕ ਕਦਮ ਹੈ ਤੁਹਾਡੇ ਪੱਖ ਦਾ ਉਹ ਇੰਪਲੀਮੈਂਟ ਹੋ ਸਕਦਾ ਹੈ। ਗਵਰਨਮੈਂਟ ਲੈਵਲ ਦੇ ਉੱਤੇ ਇਹ ਹਾਲਾਤ ਨੇ। ਸੋ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਮੈਂ ਇਹ ਕਰਨ ਆਇਆ ਕਿ TV 84 ਜਿਹੜਾ ਆ ਤੁਹਾਡਾ ਅਦਾਰਾ ਆ ਮੀਡੀਆ ਦੇ ਫੀਲਡ ਦੇ ਵਿੱਚ। ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਚੱਲ ਰਹੇ ਹਾਂ, ਡੋਨੇਸ਼ਨਸ ਦੇ ਉੱਤੇ ਹੀ ਅਸੀਂ ਚੱਲ ਰਹੇ ਹਾਂ। ਕੋਈ ਵੀ ਜਿਹੜੀ ਗੱਲ ਪ੍ਰਿੰਸੀਪਲੀ ਸਿੱਖ ਪ੍ਰਿੰਸੀਪਲਸ ਦੇ ਖਿਲਾਫ ਜਾਂਦੀ ਹੈ, ਕੋਈ ਜੰਤਰੀ ਮੰਤਰੀ ਤੰਤਰੀ, ਕੋਈ ਜਾਦੂ ਟੋਣੇ ਦੀ ਐਡ, ਕੋਈ ਜੋਤਿਸ਼, ਜਿਹਦੇ ਨਾਲ ਅੱਜ ਦਾ ਸਾਡਾ ਸਾਰਾ ਪੰਜਾਬੀ ਮੀਡੀਆ ਜਿਹੜਾ ਭਰਿਆ ਹੋਇਆ, ਤੁਸੀਂ ਅਖਬਾਰਾਂ ਬਾਹਰ ਵੀ ਪਈਆਂ ਨੇ, ਚੁੱਕ ਕੇ ਦੇਖੋ ਵਿੱਚ ਐਡਾਂ ਜੋਤਸ਼ੀਆਂ ਦੀਆਂ ਲੱਗੀਆਂ ਹੁੰਦੀਆਂ ਨੇ। ਉਹੀ ਜੋਤਸ਼ੀ ਜਿਹੜੇ ਸਾਡੀ ਪਨੀਰੀ ਨੂੰ ਜਿਹੜਾ ਆ ਉਹ ਕਿਸੇ ਦੇ ਹੱਥਾਂ ਦੇ ਵਿੱਚ ਲਾਲ ਧਾਗੇ ਬੰਨੇ ਆ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਮਾਹਾਂ ਦੀ ਦਾਲ ਦੇ ਢੇਰ ਲੱਗੇ ਹੁੰਦੇ ਆ ਮੰਗਲਵਾਰ ਦੇ ਦਿਨ। ਕਿਹੜੀਆਂ ਗੱਲਾਂ ਕਿੱਧਰੋਂ ਘੁੰਮ ਕੇ ਕਿੱਧਰ ਨੂੰ ਆ ਰਹੀਆਂ ਨੇ, ਇਹ ਸਾਨੂੰ ਸੋਚਣ ਦੀ ਲੋੜ ਆ। ਕਿਹੜੀਆਂ ਸੰਸਥਾਵਾਂ ਨੂੰ ਸਪੋਰਟ ਕਰਨੀ ਹੈ, ਤੁਸੀਂ ਆਪਣਾ ਦਸਵੰਧ ਕੱਢੋ, ਆਪਣੇ ਘਰ ਤੋਂ ਸ਼ੁਰੂ ਕਰੋ। ਆਪਣੀ ਜੇਬ ਦੇ ਵਿੱਚੋਂ, ਆਪਣੀ ਕਮਾਈ ਦੇ ਵਿੱਚੋਂ, ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢੋ। ਆਈਡੈਂਟੀਫਾਈ ਕਰੋ ਕਿ ਉਹ ਦਸਵੰਧ ਤੁਸੀਂ ਕਿੱਥੇ ਦੇਣਾ ਹੈ, ਉੱਥੋਂ ਸ਼ੁਰੂਆਤ ਕਰੋ। ਇਹੀ ਬੇਨਤੀ ਹੈ। ਤੇ TV 84 ਦੀ ਸਪੋਰਟ ਦੇ ਲਈ ਅੱਜ ਅਸੀਂ ਇੱਥੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਬਾਅਦ ਦੇ ਵਿੱਚ ਇੱਥੇ ਹੀ ਦੀਵਾਨ ਦੇ ਵਿੱਚ ਮੌਜੂਦ ਵੀ ਹਾਂ, ਤੇ ਦੀਵਾਨ ਤੋਂ ਬਾਅਦ ਜੋ ਵੀ ਤੁਹਾਡਾ ਬਣਦਾ ਸਰਦਾ ਯੋਗਦਾਨ ਤੁਸੀਂ TV 84 ਦੇ ਲਈ ਪਾ ਸਕਦੇ ਹੋ, ਦਸਵੰਧ ਦੇ ਵਿੱਚੋਂ ਡੋਨੇਟ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਫਤਿਹ ਦੀ ਸਾਂਝ ਪਾਈਏ ਜੀ ਪੰਥ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਅਮਰਵੀਰ ਸਿੰਘ ਦਾ, ਡਾਕਟਰ ਸਾਹਿਬ ਦਾ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ। TV 84 ਵੱਲੋਂ ਫੰਡਰੇਜ਼ ਅਸੀਂ ਕਰ ਰਹੇ ਹਾਂ ਦੀਵਾਨ ਤੋਂ ਬਾਹਰ, ਤੇ ਹੱਥ ਜੋੜ ਕੇ ਸੰਗਤ ਅੱਗੇ ਬੇਨਤੀ ਹੈ ਕਿ ਤੁਸੀਂ ਆਪਣੀ ਫਾਈਨੈਂਸ਼ੀਅਲ ਸਪੋਰਟ TV 84 ਨੂੰ ਦਿਓ। ਹੋਰ ਵੀ ਕਈ ਪ੍ਰੋਜੈਕਟਸ ਨੇ ਜਿਹੜਾ TV 84 ਜਿਹੜੇ ਕਰ ਰਹੇ ਨੇ, ਤੇ ਤੁਸੀਂ ਉਹਨਾਂ ਦੇ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਮੇਰੀ ਫੋਨ ਕੋਲ। ਮੈਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਡੇ ਲਈ ਸੁਰਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗਾ ਅਤੇ ਆਪਣੇ ਵਿਚਾਰ ਜਿਹੜੇ ਸੰਗਤ ਅੱਗੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਗਗਨ ਦਮਾਮਾ ਵਾਜਿਓ, ਪਰਿਓ ਨਿਸ਼ਾਨੇ ਕਹਾਓ, खेत जो मांडियो सूरमा, अब यूजन को दाओ, सूरा सौ पहचानिए, जो लरे दीन के हेत, पुरजा पुरजा कट मरे, कहू न छाड़े खेत। गुरु प्यारी गुरु सवारी साध संगत जी, गज के बुलावी फतेह। वाहिगुरु जी का खालसा, वाहिगुरु जी की फतेह। सब तो पहले धन्यवाद डॉक्टर अमरजीत सिंह जी का, TV 84 की पूरी टीम का। डॉक्टर साहब बहुत ही लंबे समय तो सिख कौम की सेवा दे विच लगे हुए ने, ते वाहिगुरू इन्हां नूं चढ़दी कला बख्शे, इसी तरह कौम की सेवा करते रहन। ते संगत के चरणों दे विच भी बेनती है कि वध तो वध
TV 84 ਦੀ ਫਾਈਨੈਂਸ਼ੀਅਲ ਹੈਲਪ ਕਰਿਆ ਕਰੋ, ਕਿਉਂਕਿ ਸਾਰੇ ਕੰਮ ਡੋਨੇਸ਼ਨ ਬੇਸ ਤੇ ਹੀ ਚੱਲਦੇ ਹਨ ਤੇ ਪੈਸੇ ਤੋਂ ਬਿਨਾਂ ਤੇ ਕੰਮ ਕਰਨੇ ਬੜੇ ਔਖੇ ਨੇ। ਤੇ ਪਲੀਜ਼ ਵੱਧ ਤੋਂ ਵੱਧ TV 84 ਦੀ ਫਾਈਨੈਂਸ਼ੀਅਲੀ ਹੈਲਪ ਕਰੋ, ਜਿੰਨੀ ਵੀ ਤੁਸੀਂ ਵੱਧ ਤੋਂ ਵੱਧ ਕਰ ਸਕਦੇ ਹੋ। ਤੇ ਧੰਨਵਾਦ ਵੀਰ ਅਮਰਵੀਰ ਸਿੰਘ ਦਾ ਵੀ, ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ। ਤੇ ਮੀਡੀਆ ਦੀ ਕਿੰਨੀ ਇੰਪੋਰਟੈਂਸ ਹੈ, ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਤੇ ਇਹਦੇ ਕਰਕੇ ਬਹੁਤ ਹੀ ਇਹਨਾਂ ਦੀ ਵੀ ਬਹੁਤ ਵੱਡੀ ਸੇਵਾ ਹੈ। ਆਪਣਾ ਸ਼ੋਅ ਵੀ ਹੈ ਇਹਨਾਂ ਦਾ, ਤੇ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਨਾਂ ਦੀ ਦੇਣ ਹੈ। ਬਹੁਤ ਵੱਡੇ ਵਧੀਆ ਪੱਤਰ ਪ੍ਰੇਰਕ ਨੇ, ਪ੍ਰੈਸ ਰਿਪੋਰਟਰ ਦੇ ਉੱਥੇ ਬੜੇ ਨੇ, ਮੀਡੀਆ ਵੀ ਬੜਾ ਹੈ ਉੱਥੇ। ਤੇ ਜਿਹੜਾ ਨਿਰਪੱਖ ਤੇ ਨਿਡਰ ਮੀਡੀਆ, ਜਿਹੜਾ ਕੌਮ ਦੀ, ਪੰਜਾਬ ਦੀ ਤੇ ਜਿਹੜਾ ਇਨਸਾਨੀਅਤ ਦੀ ਗੱਲ ਕਰਦਾ ਹੈ, ਉਹ ਮੀਡੀਆ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਤੋਂ ਵੱਧ TV 84 ਦੀ ਹੈਲਪ ਕਰੋ ਜੀ, ਜਿੰਨੀ ਵੀ ਕਰ ਸਕਦੇ ਹੋ। ਧੰਨਵਾਦ ਭਾਈ ਮਨਿੰਦਰ ਸਿੰਘ ਜੀ ਤੇ ਭਾਈ ਗੁਰਿੰਦਰਪਾਲ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਗੁਰਬਾਣੀ ਤੇ ਕਥਾ ਵਿਚਾਰ ਦੇ ਨਾਲ ਜੋੜਿਆ ਹੈ। ਤੇ ਸੰਗਤ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਆ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਇਆ ਹੈ। ਨੈਕਸਟ ਵੀਕ ਖੰਡਪੁਰ ਸਾਹਿਬ ਤੇ ਲੰਗਰਾਂ ਦੀ ਸੇਵਾ ਭਾਈ ਵੀਰ ਗੁਰਤੇਜ ਸਿੰਘ ਰਹਿਣਾ ਪਰਿਵਾਰ ਵੱਲੋਂ ਹੈ। ਖੰਡਪੁਰ ਸਾਹਿਬ ਫਰਾਈਡੇ ਨੂੰ 10:30 10:30 ਵਜੇ ਸ਼ੁਰੂ ਹੋਣਗੇ ਤੇ ਸੰਡੇ ਨੂੰ 10:30 ਵਜੇ ਭੋਗ ਪੈਣਗੇ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਤਿੰਨੇ ਦਿਨ ਆ ਕੇ ਪਰਿਵਾਰ ਦੀ ਸੇਵਾ ਦੇ ਵਿੱਚ ਮਦਦ ਕਰੋ ਜੀ। ਬਾਕੀ ਹੋਰ ਟਾਈਮ ਕਾਫੀ ਹੋ ਗਿਆ, ਇਹ ਤੋਂ ਜ਼ਿਆਦਾ ਤੇ ਤੁਹਾਡਾ ਟਾਈਮ ਨਹੀਂ ਲੈਣਾ। ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ, ਮਾਫੀ ਚਾਹੁੰਦਾ ਹੈ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बेगमपुरा शहर को ना बेगमपुरा शहर को ना दुख यदो
अब मोहे खूब बदल गए पाई, अब मोहे खूब, अब मोहे खूब खूब बदल गए पाई, अब मोहे खूब वतन गह पाई, अब मोहे खूब वतन गह पाई, वहाँ खैर सदा मेरे भाई, अब मोहे खूब बदल गए पाई, वहाँ खैर सदा मेरे पाई। कायम कायम सदा पातशाही, दोम सेम एक सो आई, सदा मजहूर वहाँ गनी बस है मामूर, वहाँ गनी बस है मामूर, त्यों त्यों सैल करे जो पावे, त्यों त्यों सैल करे जो पावे, महल न कोई टुकावे, कह रविदास खलास तुम्हारा, जो हम शहरी सुमीत हमारा, जो हम शहरी सुमीत हमारा, बेगम खुदा शहर को ना, बेगम खुदा शहर को ना, भूख तो नहीं देखा
तेरे दुख सब विसारना अंगीकार करे तेरा काज सब सब नाम ला समरथ सुवामी सोगो मनो विसारे कहे नानक मन तेरे सदा हो आते साहेबा क्या नहीं करते करते हैं सब कुछ है सदा सिद्ध सदा तेरे नाम मन बसावे नाम जिनके मन बसिया पाए सब करे कहे नानक सच्चे साहिब क्या नहीं करते साचा नाम मेरा आधार साध नाम आधार मेरा जन भुगना सब कमाया हर सार सुख मन रसिया सदा गुर मान पिता गुर बिटो जिसकी है बलियानिया कहे नानक सुनो संतो सब करो साचा नाम तेरा आधार शब्द दिन कर सुभागे हर सुभागे शब्द वागे अनादित करतारिया धर्म पाया तुझ दिल को से नाम हर के लागे कहे नानक कैसे तो हुआ आनंद सुनो बट पापी हो सगल मनोरथ पूरे बार ब्रह्म कर पाया उतरे सगल विसोरे लोग संताप तुझे सुनी सती बाणी संत साधन पाए सबसे हुए गुर तेरा सुनते पुनीत कहते भगत सतगुर रहा भरपूरे बिलवंत नानक गुर चरण लागे पाए आनंद पूरे सलोक पावन गुरु पानी पिता माता तरत महार दिल से रात कोई दाई दाया खेल सगले अज्ञानिया बुराइया बागे धर्म दूर अज्ञानिया कोया कुड़ी के दूर दिल्ली नाम ते आया गई सत